ਭਗਵੰਤ ਮਾਨ ਨੇ ਬਤੌਰ ਮੁੱਖ ਮੰਤਰੀ ਅਹੁਦਾ ਸੰਭਾਲਿਆ। ਕੱਲ ਹੋਵੇਗਾ ਇਜਲਾਸ। ਬਿਲਕੁਲ ਜੀ, ਇਹ ਜਿਹੜੀ ਘੜੀ ਆ ਆਮ ਆਦਮੀ ਪਾਰਟੀ ਵਾਲੇ ਤੇ ਬੜੀ ਸ਼ਿੱਦਤ ਦੇ ਨਾਲ ਉਡੀਕ ਰਹੇ ਸੀਗੇ। ਉਮੀਦ ਜੇ ਵੈਸੇ ਲੋਕਾਂ ਨੂੰ ਵੀ ਬਹੁਤ ਹੈ ਜੀ, ਮੈਂ ਐਵੇਂ ਕਹਾਂ ਉਮੀਦ ਸਾਰਿਆਂ ਨੇ ਨਾ ਰੱਖੀ है। वैसे भी कहते हैं कि उम्मीद के बिना कुछ भी नहीं किया जा सकता। उम्मीद वो आखिरी चीज है जो व्यक्ति हारने से ठीक पहले करता है। तो मैनू इवें लगता कदे कदे गल मजाक च ना ले लियो कि जे ऐतकी झटका लग गया ना एक होर पंजाबियां सियासी तौर ते पक्के कोमा च चले जाण। गल वड्डी आ पर बहुत बड़ा झटका होएगा जे कम सूत ना आया, क्योंकि लोगों ने बहुत ही उम्मीदां पालियां ने, बहुत ही ज्यादा। ਤਾਂ ਹੁਣ ਉਮੀਦਾਂ ਤੇ ਖਰੇ ਉਤਰਦੇ ਆ ਕਿ ਨਹੀਂ ਉਤਰਦੇ ਉਹ ਤੇ ਚਲੋ ਖੈਰ ਬਾਅਦ ਦੀਆਂ ਗੱਲਾਂ, ਪਰ ਅੱਜ ਇਹ ਜਹਾਜ਼ ਤੋਂ ਥੋੜਾ ਲੇਟ ਉਤਰੇ ਨੇ, ਤਕਰੀਬਨ 1 ਘੰਟਾ ਲੇਟ ਲਤੀਫੀ ਹੋਈ, ਗਵਰਨਰ ਆ ਗਏ, ਫਿਰ ਸਹੁੰ ਚੁੱਕ ਸਮਾਗਮ ਉਹਦਾ 10-15 ਮਿੰਟ ਦਾ। ਪਰ ਤੁਹਾਨੂੰ ਪਤਾ ਹੀ ਹੈ ਖਰਚ ਕਿੰਨਾ ਆ ਗਿਆ। ਖਰਚ ਵੈਸੇ ਲੋਕ ਤੇ ਅੱਜ ਕੱਲ ਕੈਲਕੂਲੇਟਰ ਮੇਰੇ ਖਿਆਲ ਦੇ ਨਾਲ ਟੈਲੀਫੋਨ ਦੇ ਵਿੱਚ ਹੀ ਹੁੰਦੇ ਨੇ, ਉਹ ਤੇ ਪੱਗਾਂ ਦਾ ਤੇ ਚੁੰਨੀਆਂ ਦਾ ਕੱਪੜਾ भी नापी फिरते कि इन्ने करोड़ मीटर लग गया जी, इन्ने करोड़ रुपया खर्च हो गया है। सो कैलकुलेशन भी तुहानू पता जनता दी जबरदस्त। जब भाषण भी सीगा भगवंत मान होरां दा बड़ा मैच्योर, मैं कहना कि मजाक मैच्योर सीएम ने एक कह लो कि पलेठा पैंडा जिहड़ा वो तय कर लिया वा। वरजिया है आपने जिहड़े उन्हां दे वर्कर आ, उत्साही वर्कर आ कि भाई गल इह आ कि किसी के मूहे मोहरे ललकरा ना मारो। वैसे सीएम साहब किसी समय कहते हैं कि डला तो डला होता है, पता नहीं किधर से चला होता है, पर हुण कहते हैं कि नहीं नहीं हंकार दा सिर नीवा हुंदा है। आखिर खैर सौं चुक लई, पर इस दे नाल ही एक्शन मोड दे विच भी इन्हां नूं आउणा ही पैना सीगा, तुरना ही पैना सीगा। उस तो बाद फिर सैक्रेटरीएट दे विच गए ने, उत्थे जो तुहानूं पता है गार्ड ऑफ ऑनर वो दिता गया। पर एक तस्वीर विलक्षण है भगवंत मान, मैं उम्मीदां नाल ही जोड़ रहा। उम्मीद बहुत लोगों को, और वैसे भी जे आपां देखिए तो बैलेट पेपर के जिहड़े शुरुआती रुझान सी यानी मुलाजमां दे, कर्मचारियों के, अफसरां दे, वो आम आदमी पार्टी नूं बहुत अगे कर गए सी। और अज जिवें सैक्रेटरीएट दे विच दाखल होने वास्ते उतरे गड्डी दे विचों हरेक फ्लोर ते गैलरी दे विच आके कर्मचारी खलोते हुए सन, नारे लग रहे सन। क्यों लग रहा सीगा कि जिवें किसी ਆਪਾਂ ਗੈਸਟ ਨੂੰ ਉਡੀਕ ਰਹੇ ਹੋਈਏ, ਸਾਲਾਂ ਤੋਂ ਕੋਈ ਪਰਦੇਸੀ ਆ ਰਿਹਾ ਹੋਵੇ, ਇਸ ਤਰ੍ਹਾਂ ਦੀ ਇੱਕ ਉਡੀਕ ਕੀਤੀ ਜਾ ਰਹੀ ਸੀ। ਇਹ ਤਸਵੀਰ ਵਿਲੱਖਣ ਹੈ। ਦੇਖੋ ਜਿਹੜੀ ਚੀਜ਼ ਵਿਲੱਖਣ ਆ, ਜਿਹੜੀ ਚੀਜ਼ ਸੁਲੱਖਣ ਆ, ਉਹ ਦੱਸਣੀ ਪਵੇਗੀ ਔਰ ਉਹਨੂੰ ਸੁਣਨਾ ਵੀ ਚਾਹੀਦਾ। ਬਾਕੀ ਤਾਂ ਦੇਖੋ ਨਾਲ ਦੀ ਨਾਲ ਤੁਹਾਨੂੰ ਪਤਾ ਹੈ ਕਿ ਪ੍ਰੋਟੈਮ ਸਪੀਕਰ ਫਿਰ ਇਹਨਾਂ ਨੂੰ ਬਣਾਉਣਾ ਪਏਗਾ ਨਾ। ਪ੍ਰੋਟੈਮ ਸਪੀਕਰ ਕੀ ਹੁੰਦਾ ਹੈ, ਕੁਛ ਲੋਕ ਜਾਂ ਕੁਛ ਸੱਜਣ ਭਰਾ ਕੋਈ ਗੱਲ ਕਹਿ ਰਹੇ ਆ ਕਿ ਸਪੀਕਰ ਬਣਾ ਦਿੱਤਾ ਇੰਦਰਵੀਰ ਸਿੰਘ ਦੇ ਨਿੱਜਰ ਨੂੰ। ਐਸਾ ਨਹੀਂ ਹੈ। ਸਪੀਕਰ ਤੇ ਪ੍ਰੋਟੈਮ ਸਪੀਕਰ ਦੇ ਵਿੱਚ ਇੱਕ ਬੜਾ ਵੱਡਾ ਫਰਕ ਆ। ਫਰਕ ਕੀ ਆ ਕਿ ਪ੍ਰੋਟੈਮ ਸਪੀਕਰ ਦਾ ਸਿਰਫ ਇੰਨਾ ਕੰਮ ਆ ਕਿ ਇਹਨਾਂ ਨੇ ਵਿਧਾਇਕਾਂ ਨੂੰ ਸਹੁੰ ਚੁਕਾਉਣੀ ਆ, ਉਸ ਤੋਂ ਬਾਅਦ ਪੱਕਾ ਸਪੀਕਰ ਬਣਦਾ। ਇਹ ਮਤਲਬ ਕਿ ਪਾਰਟ ਟਾਈਮ ਕਹਿ ਲਓ ਸਪੀਕਰ ਹੁੰਦਾ ਹੈ। ਤੇ ਇਹ ਸਹੁੰ ਚੁਕਾਈ ਗਈ ਰਾਜ ਭਵਨ ਦੇ ਵਿੱਚ ਜਾ ਕੇ। ਸੋ ਇੰਦਰਵੀਰ ਸਿੰਘ ਨਿੱਜਰ ਜਿਹੜੇ ਮੇਰੇ ਖਿਆਲ ਦੇ ਨਾਲ ਅੰਮ੍ਰਿਤਸਰ ਸਾਊਥ ਤੋਂ ਜਿੱਤੇ ਆ, ਇਹ ਪ੍ਰੋਟੈਮ ਸਪੀਕਰ ਹੋਣਗੇ। ਫਿਰ ਕੱਲ ਦਾ ਇਜਲਾਸ ਮੈਂ ਜਿਵੇਂ ਕਿਹਾ ਕਿ ਹੋਏਗਾ ਇਸ ਤਰ੍ਹਾਂ ਦਾ ਕਿ ਵਿਧਾਇਕਾਂ ਨੂੰ ਸਹੁੰ ਹਲਫ ਦਿੱਤੀ ਜਾਏਗੀ। ਇਸ ਤੋਂ ਬਾਅਦ ਫਿਰ ਮੇਰੇ ਖਿਆਲ ਦੇ ਨਾਲ 21 ਨੂੰ ਹੈ, ਉਹਦੇ ਵਿੱਚ ਗਵਰਨਰ ਦੀ ਸਪੀਚ ਹੋਏਗੀ ਤੇ ਧੰਨਵਾਦੀ ਸਪੀਚਾਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ। ਤੇ 22 ਨੂੰ ਵੋਟ ਫॉर ਅਕਾਊਂਟ ਹੁੰਦਾ ਮੇਰੇ ਖਿਆਲ ਦੇ ਨਾਲ। ਉਹ ਮੈਂ ਤੁਹਾਨੂੰ ਥੋੜਾ ਜਿਹਾ ਸਮਝਾ ਦਿੰਦਾ ਉਹ ਕਾਹਦੇ ਵਾਸਤੇ ਹੁੰਦਾ। ਵੋਟ ਫॉर ਅਕਾਊਂਟ ਹੁਣ ਜਿਵੇਂ ਇਹਨਾਂ ਦੀ ਸਰਕਾਰ ਮਾਰਚ ਦੇ ਵਿੱਚ ਆਈ ਆ, ਇਹਨਾਂ ਨੂੰ ਤਾਂ ਫਾਈਨੈਂਸ ਦਾ ਕੁਝ ਵੀ ਨਹੀਂ ਨਾ ਪਤਾ, ਹਿਸਾਬ ਕਿਤਾਬ ਦਾ, ਲੇਖਾ ਜੋਖਾ ਜਿਵੇਂ ਕਹੀਏ, ਤਾਂ ਉਹ ਇੱਕ ਤਰ੍ਹਾਂ ਨਾਲ 3 ਮਹੀਨਿਆਂ ਵਾਸਤੇ ਫॉर ਦਾ ਟਾਈਮ ਉਹ ਇੱਕ ਵਾਰੀ ਆਪਣਾ ਜਿਹੜਾ ਬਜਟ ਆ, ਅਨੁਮਾਨਿਤ ਬਜਟ ਜਿਹਨੂੰ ਕਹਿੰਦੇ ਆ, ਕਿ ਉਹ ਪੇਸ਼ ਕਰਦੇ। ਸੋ ਇਹ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਇੱਕ ਇਜਾਜ਼ਤ ਮਿਲ ਜਾਂਦੀ ਹੈ। ਸੋ ਇੰਨਾ ਕੁ ਕੰਮਕਾਰ ਜਿਹੜਾ ਹੈ ਉਹ ਇਸ ਵੇਲੇ ਤੈਅ ਆ। ਉਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਵਿਧਾਇਕ ਜਦੋਂ ਸਹੁੰ ਚੁੱਕ ਲੈਣਗੇ ਤਾਂ ਰਾਜ ਸਭਾ ਦੀ ਚੋਣ ਜਿਹੜੀ ਆ ਉਹ ਵੀ ਹੋ ਜਾਏਗੀ। ਸੋ ਇਸ ਤਰ੍ਹਾਂ ਇਹ ਦਿਨ ਭਰ ਦੀਆਂ ਗਤੀਵਿਧੀਆਂ ਰਹੀਆਂ ਨੇ, ਇਹ ਸਾਰਾ ਕੁਛ ਚੱਲਿਆ ਵਾ। ਪਰ ਬੜਾ ਕਹਿੰਦੇ ਕਿ ਭਾਰੀ ਇਕੱਠ ਸੀ ਉੱਥੇ, ਸੈਲੀਬ੍ਰਿਟੀਜ਼ ਵੀ ਕੁਛ ਪਹੁੰਚੇ ਹੋਏ ਸਨ, ਮਸਲਨ ਸੰਗਤਾਰ, ਮਨਮੋਹਨ ਵਾਰਸ, ਹੋਰ ਵੀ ਕੁਛ ਕਲਾ ਜਗਤ ਦੇ ਨਾਲ ਜੁੜੇ ਲੋਕ
ਗੁਰਦਾਸ ਮਾਨ ਪਹੁੰਚਿਆ ਹੋਇਆ ਸੀ। ਮਾਨਾਂ ਦੀ ਵੈਸੇ ਚੜ੍ਹਤ ਹੈ ਨਾ ਬਈ, ਗੁਰਦਾਸ ਮਾਨ ਕਿੰਨੇ ਲੰਮੇ ਸਮੇਂ ਤੋਂ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚੋਂ ਨਦਾਰਦ ਸੀਗਾ। ਇੱਕ ਮਾਨ ਆਇਆ ਤਾਂ ਦੂਸਰਾ ਵੀ ਆ ਗਿਆ, ਪਹੁੰਚ ਗਿਆ। ਖੈਰ ਇਕੱਲਾ ਗੁਰਦਾਸ ਮਾਨ ਹੀ ਨਹੀਂ ਪਹੁੰਚਿਆ। ਅੱਜ ਇੱਕ ਬੜੀ ਵਧੀਆ ਤਸਵੀਰ ਵੇਖਣ ਨੂੰ ਮਿਲੀ ਕਿ ਜਿਹੜੇ ਛੋਟੇ ਛੋਟੇ ਦੋ ਬੱਚੇ ਵੇਖੇ ਸੀਗੇ ਭਗਵੰਤ ਮਾਨ ਦੇ ਨਾਲ 2014 ਦੇ ਵਿੱਚ, ਤਾਂ ਉਹ ਦੋ ਉਹਨਾਂ ਦੇ ਬੱਚੇ ਜਿਹੜੇ ਅੱਜ ਲੋਕਾਂ ਨੇ ਦੇਖੇ ਤਾਂ ਜਵਾਨ ਹੋ ਚੁੱਕੇ ਸਨ, ਜਵਾਨ ਹੋ ਚੁੱਕੇ ਸਨ। ਔਰ ਉਹਨਾਂ ਦਾ ਪਿਤਾ ਪੰਜਾਬ ਦਾ ਸਭ ਤੋਂ ਜਵਾਨ ਮੁੱਖ ਮੰਤਰੀ ਵੀ ਬਣਿਆ। ਇਹ ਵੀ ਇਤਫਾਕ ਦੇਖੋ। ਤਾਂ ਬੱਚੇ ਜਵਾਨ ਮਤਲਬ ਕਿ ਭੈਣ ਭਰਾ ਆਏ ਹੋਏ ਆ ਭਗਵੰਤ ਮਾਨ ਜੀ ਦੇ ਬੱਚੇ ਜਿਹੜੇ ਆ, ਉਹ ਵੀ ਲੰਬੇ ਸਮੇਂ ਬਾਅਦ ਅਸੀਂ ਦੇਖੇ ਆ। ਵੈਸੇ ਆਏ ਹੋਣੇ ਆ, ਪਹਿਲਾਂ ਵੀ ਆਏ ਹੋਣੇ ਆਪਣੇ ਪਿਤਾ ਜੀ ਨੂੰ ਮਿਲਣ ਵਾਸਤੇ, ਪਰ ਮਤਲਬ ਕਿ ਇਹ ਚੀਜ਼ ਆਪਾਂ ਜਿਹੜੀ ਆ ਸੁਰਖੀਆਂ 'ਚ ਪਹਿਲੀ ਵਾਰੀ ਦੇਖੀ ਆ। ਸੋ ਖੈਰ ਆ ਸਾਰਾ ਕੁਝ ਜਿਹੜਾ ਹੋਇਆ ਵਾ, ਜੇ ਤੁਸੀਂ ਇਸ ਮੁਤਲਕ ਕੋਈ ਗੱਲ ਪੁੱਛਣੀ ਹੋਵੇ ਤੇ ਸਵਾਲ। ਜੀ ਬਿਲਕੁਲ ਜੀ। ਸੋ ਸਾਰਿਆਂ ਨੇ ਇਹੀ ਜਿਹੜਾ ਸੀਗਾ ਵੀ ਕਿੱਦਾਂ ਦਾ, ਸੋ ਉਹਨਾਂ ਨੇ ਭਾਸ਼ਣ ਦੇ ਵਿੱਚ ਤੁਸੀਂ ਜਿੱਦਾਂ ਕਿਹਾ ਵੀ ਮੈਚਿਓਰਿਟੀ ਜਿਹੜੀ ਆ ਦਿਖਾਈ ਆ। ਹੋਰ ਉਹਨਾਂ ਨੇ ਉਸ ਦੇ ਵਿੱਚ ਕੀ ਕੁਛ ਆਖਿਆ? ਲਲਕਾਰੇ ਮਾਰਨ ਤੋਂ ਤਾਂ ਜਿਹੜਾ ਉਹਨਾਂ ਨੇ ਗਰੇਜ ਕੀਤਾ ਹੀ ਕੀਤਾ। ਹਾਂਜੀ ਹਾਂਜੀ ਬਿਲਕੁਲ। ਮੇਰੀ ਆਵਾਜ਼ ਦੱਸ ਦੇਣਾ, ਠੀਕ ਹੈ ਜੀ ਆ ਰਹੀ ਹੈ। ਅੱਛਾ ਹਾਂਜੀ ਹਾਂਜੀ। ਨਹੀਂ ਉਹ ਭਾਸ਼ਣ ਬੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੁਕਤਸਰ ਭਾਸ਼ਣ ਸੀਗਾ, ਬੜਾ ਸੰਖੇਪ ਭਾਸ਼ਣ ਸੀਗਾ ਤੇ ਬੜਾ ਨਪਿਆ ਤੁਲਿਆ ਭਾਸ਼ਣ ਸੀਗਾ। ਮਤਲਬ ਕਿ ਉਹਨਾਂ ਨੇ ਕਿਹਾ ਕਿ ਵੇਖੋ ਗੱਲ ਇਹ ਆ ਕਿ ਅੱਗੇ ਚੰਡੀਗੜ੍ਹ ਸਹੁੰ ਚੁੱਕ ਸਮਾਗਮ ਹੁੰਦੇ ਸਨ, ਅਸੀਂ ਅੱਜ ਸ਼ਹੀਦਾਂ ਦੀ ਧਰਤੀ ਤੇ ਅਜਿਹਾ ਕੀਤਾ ਵਾ ਤੇ ਅਜਿਹੀ ਲੋਚਾ ਸਾਡੀ ਸੀ ਕਿ ਕਦੇ ਜੇ ਜ਼ਿੰਮੇਵਾਰੀ ਮਿਲੀ ਤਾਂ ਅਸੀਂ ਇੱਥੋਂ ਸ਼ੁਰੂਆਤ ਕਰੀਏ। ਸੋ ਅਸੀਂ ਆਪਣੀ ਸ਼ੁਰੂਆਤ ਕਰ ਰਹੇ ਹਾਂ। ਤੇ ਸਰਕਾਰ ਬਾਰੇ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਬਿਨਾਂ ਟਾਈਮ ਵਿਅਰਥ ਕੀਤੇ ਆ ਅੱਜ ਤੋਂ ਹੀ ਕੰਮ 'ਚ ਲੱਗ ਜਾਏਗੀ। ਕੁਝ ਗੱਲਾਂ ਹੋਰ ਉਹਨਾਂ ਨੇ ਕਹੀਆਂ। ਵੈਸੇ ਉਹਨਾਂ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀਗਾ ਕਿ ਅੱਜ ਮੈਂ ਕੋਈ ਨਿੰਦਿਆ ਚੁਗਲੀ ਨਹੀਂ ਕਰਨੀ, ਮੇਰੇ ਵਾਸਤੇ ਬਹੁਤ ਵੱਡਾ ਦਿਨ ਆ। ਸੋ ਉਹਦੇ ਵਿੱਚ ਹੀ ਸਾਰਾ ਕੁਝ ਨਿਬੇੜਾ ਹੋ ਗਿਆ। ਬੜਾ ਸੰਖੇਪ ਭਾਸ਼ਣ ਸੀ। ਮੈਂ ਤੁਹਾਨੂੰ ਦੱਸਿਆ ਨਾ ਕਿ ਟੋਟਲ 10-15 ਮਿੰਟ ਦੀ ਤਾਂ ਸਾਰੀ ਕਾਰਵਾਈ ਸੀ। ਜੀ ਜੀ ਬਿਲਕੁਲ। ਚਲੋ ਬਹੁਤ ਸਾਰੀਆਂ ਆਸਾਂ ਉਮੀਦਾਂ ਨੇ ਜਿੱਦਾਂ ਤੁਸੀਂ ਦੱਸਿਆ। ਤੁਹਾਨੂੰ ਕੀ ਲੱਗਦਾ ਆ ਮਿੰਟੂ ਜੀ ਵੀ ਲੋਕ ਕਿੰਨਾ ਕੁ ਚਿਰ ਇੰਤਜ਼ਾਰ ਜਿਹੜਾ ਉਹ ਕਰਨਗੇ? ਚਲੋ ਓਬਵੀਅਸਲੀ ਕੋਈ ਰਾਤੋਂ ਰਾਤ ਤੁਹਾਨੂੰ ਹਾਰ ਜਿਹੜੀ ਉਹ ਨਹੀਂ ਬਦਲ ਜਾਂਦੀ ਕਿਸੇ ਵੀ ਜਿਹੜੀ ਉਹ ਚੀਜ਼ ਦੀ। ਸੋ ਲੋਕ ਕਿੰਨੀ ਕੁ ਪੇਸ਼ੈਂਸ ਜਿਹੜੀ ਤੁਹਾਨੂੰ ਲੱਗਦਾ ਵੀ ਰੱਖਣਗੇ? ਵਿਰੋਧੀਆਂ ਨੇ ਤਾਂ ਆਪਣਾ ਜਿਹੜਾ ਕੰਮ ਆ ਉਹ ਕਰਨਾ ਹੀ ਕਰਨਾ ਹੁੰਦਾ, ਹਰ ਇੱਕ ਚੀਜ਼ ਦੇ ਉੱਤੇ ਜਿਹੜਾ ਉਹ ਕਰਨਗੇ, ਕਿੰਤੂ ਪਰੰਤੂ ਜਿਹੜੀ ਉਹ ਹੋਣੀ ਹੈ। ਲੋਕ ਰੱਖਣਗੇ ਜੀ, ਲੋਕ ਰੱਖਣਗੇ। ਇਹਨਾਂ ਦਾ ਨਾ ਇੱਕ ਕੰਮ ਕਰਨ ਦਾ ਸਟਾਈਲ ਹੈ, ਕੰਮ ਕਰਨ ਦਾ ਸਟਾਈਲ ਹੈ। ਜਿਵੇਂ ਤੁਸੀਂ ਦੇਖ ਲਓ ਮਹਾਤਮਾ ਗਾਂਧੀ ਇਹਨਾਂ ਨੇ ਗਾਇਬ ਕਰ ਦਿੱਤਾ ਦਫ਼ਤਰਾਂ 'ਚ। ਜਿਹੜਾ ਕੰਮ ਭਾਜਪਾ ਨਹੀਂ ਕਰ ਸਕੀ ਚਾਹ ਕੇ ਵੀ, ਤਾਂ ਇਹਨਾਂ ਨੇ ਪਹਿਲੀ ਸੱਟੇ ਕਰ ਦਿੱਤਾ, ਕਿਸੇ ਨੂੰ ਪਤਾ ਵੀ ਨਹੀਂ ਲੱਗਿਆ। ਇਹਨਾਂ ਦਾ ਕੰਮ ਕਰਨ ਦਾ ਇੱਕ ਸਟਾਈਲ ਹੈ। ਸੋ ਉਹ ਸਟਾਈਲ ਇਸ ਤਰ੍ਹਾਂ ਦਾ ਹੋਏਗਾ। ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿੱਦਾਂ ਮੈਂ ਦੇਖ ਰਿਹਾ ਸੀਗਾ ਕਿ ਇੱਕ ਮਤਲਬ ਕਿ ਇੱਕ ਖਬਰ ਆ ਰਹੀ ਹੈ ਕਿ ਜਿਹੜੀ ਪੁਰਾਣੀ ਬਿਜਲੀ ਬਿੱਲ ਛਾਪਦੀ ਹੈ ਕੰਪਨੀ, ਉਸ ਕੰਪਨੀ ਨੂੰ ਠੇਕੇ ਤੋਂ ਲਾਂਭੇ ਕੀਤਾ ਜਾ ਰਿਹਾ ਹੈ। ਨਵੀਂ ਕੰਪਨੀ ਨਾਲ ਟੈਂਡਰ ਕਰਨਗੇ ਕਿ ਜੇ ਕਿਸੇ ਦਾ ਬਿੱਲ ਬਾਅਦ ਘਾਟ 'ਚ ਚਲੇ ਜਾਂਦਾ ਆ, ਕੋਈ ਗਲਤੀ ਹੁੰਦੀ ਹੈ, ਤਾਂ ਉਸ ਬੰਦੇ ਨੂੰ ਖੱਜਲ ਖੁਆਰੀ ਦੀ ਥਾਂ ਤੇ, ਉਪਭੋਗਤਾ ਨੂੰ ਖੱਜਲ ਖੁਆਰੀ ਦੀ ਥਾਂ ਤੇ ਜਿਹੜੀ ਉਹ ਕੰਪਨੀ ਹੋਏਗੀ ਉਹਨੂੰ ਫਾਈਨ ਪਵੇਗਾ। ਬੰਦਾ ਸੌਖਾ ਹੋ ਗਿਆ, ਬੰਦਾ ਸੌਖਾ ਹੋ ਗਿਆ। ਬਿਜਲੀ ਉਹਨਾਂ ਨੇ 300 ਯੂਨਿਟ ਮੇਰੇ ਖਿਆਲ ਦੇ ਨਾਲ ਇਸੇ ਗਰਮੀ ਦੇ ਸੀਜ਼ਨ 'ਚ ਜਾਂ 1 ਅਪ੍ਰੈਲ ਤੋਂ ਕਰ ਦੇਣੀ। ਬੰਦਾ ਸੌਖਾ ਹੋ ਗਿਆ। ਸੋ ਉਹ ਫਿਰ ਜਿਵੇਂ ਜਿਵੇਂ ਇਹ ਇਸ ਤਰ੍ਹਾਂ ਦੇ ਮਤਲਬ ਕਿ ਪਹਿਲਾਂ ਸਮਾਜ ਨਾਲ ਜੁੜੇ ਜਾਂ ਜਿਹੜੇ ਛੋਟੇ ਤਬਕਿਆਂ ਨਾਲ ਜੁੜੇ ਜਾਂ ਸਾਡੇ ਵਰਗੇ ਬੰਦਿਆਂ ਨਾਲ ਜੁੜੇ ਇਸ ਤਰ੍ਹਾਂ ਦੇ ਫੈਸਲੇ ਲਏ ਜਾਂਦੇ ਤਾਂ ਯਕੀਨ ਵੱਜਦਾ ਤੁਰਿਆ ਜਾਂਦਾ ਹੈ। ਔਰ ਵੈਸੇ ਵੀ ਲੋਕਾਂ ਕੋਲ ਹੁਣ ਇੰਤਜ਼ਾਰ ਕਰਨ ਤੋਂ ਇਲਾਵਾ ਤਾਂ ਕੋਈ ਚਾਰਾ ਨਹੀਂ ਹੋਏਗਾ। ਇਹ ਤਾਂ ਕਹਿ ਨਹੀਂ ਸਕਦੇ ਕਿ ਦੁਬਾਰਾ ਵੋਟਾਂ ਪਾਓ, ਠੀਕ ਹੈ ਨਾ। ਰਾਈਟ ਟੂ ਰੀਕਾਲ ਤਾਂ ਹੈਗਾ ਹੀ ਨਹੀਂ ਹੈ। ਤਾਂ ਤੁਹਾਨੂੰ ਸਰਕਾਰ ਤਾਂ 5 ਸਾਲ ਲਈ ਬਰਦਾਸ਼ਤ ਕਰਨੀ ਪਵੇਗੀ, ਚਾਹੇ ਉਹ ਅਮਰਿੰਦਰ ਸਿੰਘ ਦੀ ਹੈ ਚਾਹੇ ਭਗਵੰਤ ਮਾਨ ਦੀ ਹੈ। ਪਰ ਮੇਰਾ ਮੰਨਣਾ ਇਹ ਆ ਇਹਨਾਂ ਦੇ ਕੰਮ ਕਰਨ ਦਾ ਇੱਕ ਸਟਾਈਲ ਹੈ, ਉਸ ਸਟਾਈਲ 'ਚ ਹੀ ਕੰਮ ਕਰਨਗੇ ਕਿ ਥੋੜਾ ਬਹੁਤਾ ਕਰੀ ਚੱਲਣਗੇ ਸਟੈਪ ਬਾਈ ਸਟੈਪ। ਵੱਡੇ ਕਦਮ ਜਿਹੜੇ ਹੁੰਦੇ ਉਹ ਰਾਤੋਂ ਰਾਤ ਨਹੀਂ ਚੁੱਕੇ ਜਾਂਦੇ। ਮਾਫ ਕਰਨਾ, ਸਬਸਿਡੀਆਂ ਦਾ ਕਦਮ ਜਿਹੜਾ ਆ ਉਹ ਰਾਤੋਂ ਰਾਤ ਨਹੀਂ ਚੁੱਕਿਆ ਜਾ ਸਕਦਾ। ਫਿਰ ਰੈਵਨਿਊ ਰਾਤੋਂ ਰਾਤ ਜਨਰੇਟ ਨਹੀਂ ਹੋ ਸਕਦਾ। ਫਿਰ ਡਰੱਗ ਰਾਤੋਂ ਰਾਤ ਬੰਦ ਨਹੀਂ ਹੋ ਸਕਦਾ। ਹਰੇਕ ਬੇਰੁਜ਼ਗਾਰ ਨੂੰ ਰਾਤੋਂ ਰਾਤ ਰੁਜ਼ਗਾਰ ਨਹੀਂ ਦਿੱਤਾ ਜਾ ਸਕਦਾ। ਪਰ ਇਹ ਹੈ ਕਿ ਇਹਨਾਂ ਨੂੰ ਵਿਖਾਉਣਾ ਪਏਗਾ। ਜਿਵੇਂ ਮੈਂ ਕਿਹਾ ਕਿ ਪਹਿਲਾਂ ਛੋਟੇ ਛੋਟੇ ਕੰਮ ਜਿਹੜੇ ਕਰ ਸਕਦੇ ਆ ਉਹ ਕਰਕੇ ਦਿਖਾਉਣਗੇ। ਵੱਡੇ ਕੰਮਾਂ ਵਾਸਤੇ ਫਿਰ ਯਕੀਨ ਵੱਜ ਜਾਂਦਾ ਕਿ ਹਾਂ ਸਾਡੀ ਸਰਕਾਰ ਸਟੈਪ ਬਾਈ ਸਟੈਪ ਉਧਰ ਨੂੰ ਆ ਰਹੀ ਹੈ। ਜੀ ਜੀ ਬਿਲਕੁਲ। ਤੇ ਕੁਝ ਕਨਸੋਹਾਂ ਜਾਂ ਕੁਝ ਪਤਾ ਲੱਗ ਰਿਹਾ ਵੀ ਮੰਤਰੀ ਮੰਡਲ 'ਚ ਕੌਣ ਆਵੇਗਾ?
ਨਹੀਂ, ਇਹ ਤੇ ਮੇਰੇ ਖਿਆਲ ਦੇ ਨਾਲ ਸਵਾਲ ਵਾਜਬ ਨਹੀਂ ਹੈ। ਸਵਾਲ ਵਾਜਬ ਇਸ ਕਰਕੇ ਨਹੀਂ ਹੈ ਹਾਲ ਦੀ ਘੜੀ, ਕਿਉਂਕਿ ਗੱਲ ਇਹ ਆ ਕਿ ਜਿਹੜਾ ਵੀ ਇਸ ਵੇਲੇ ਸਾਰਾ ਕੁਝ ਚੱਲਦਾ ਪਿਆ ਉਹਦੇ ਵਿੱਚ ਆਪਾਂ ਨੂੰ ਵੀ ਪਤਾ ਹੈ ਕਿ ਆਪਾਂ ਜੇ ਦੇਖੀਏ ਤਾਂ ਸੀਨੀਅਰਿਟੀ ਜਿਹੜੀ ਆ ਉਹ ਦੇਖੀ ਜਾਂਦੀ ਹੈ। ਸੀਨੀਅਰਿਟੀ ਕਿਸੇ ਵੀ ਮੰਤਰੀ ਮੰਡਲ ਦੇ ਵਿੱਚ ਤਾਂ ਉਹ ਇਹ ਆ ਕਿ ਜਿਹੜੇ ਪੁਰਾਣੇ ਵਿਧਾਇਕ ਆ 2 ਵਾਰੀ ਚੁਣੇ ਆ, ਜਿਹੜੇ ਇਹ ਚੁਣੇ ਹੋਏ ਵਿਧਾਇਕ ਨੇ, ਜੇ ਇਹ 2 ਵਾਰੀ ਦੇ ਵਿੱਚੋਂ ਮੰਨ ਲਓ 2-4 ਲੈ ਜਾਂਦੇ ਆ ਤਾਂ ਇਹ ਪਾਰਟੀ ਦਾ ਫੈਸਲਾ ਹੈ। ਨਵੇਂ ਜਿੱਦਾਂ ਹੁਣ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ, ਉਹ ਜੇ ਚਲੇ ਜਾਂਦੇ ਆ ਮੰਤਰੀ ਮੰਡਲ ਦੇ ਵਿੱਚ ਤਾਂ ਉਹ ਵੀ ਕੋਈ ਮੇਰੇ ਮੰਨਣ ਦੇ ਮੁਤਾਬਕ ਕੋਈ ਇਤਰਾਜ਼ਯੋਗ ਨਹੀਂ। ਸੋ ਇਸ ਤਰ੍ਹਾਂ ਦੀ ਜਿਹੜੀ ਟੀਮ ਹੈ ਉਹ ਇਹਨਾਂ ਨੇ ਬਣਾਉਣੀ ਹੈ। ਤੇ ਜਿੰਨੀ ਕੁ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਕਾਫੀ ਉਹਦੇ ਤੇ ਮੱਥਾ ਖਪਾਈ ਹੋ ਰਹੀ ਹੈ, ਔਰ ਉਹਦੇ ਵਿੱਚ ਦਿੱਲੀ ਦੇ ਲੀਡਰ ਜਿਹੜੇ ਕਾਫੀ ਹੱਦ ਤੱਕ ਇਨਵੋਲਵ ਨੇ। ਔਰ ਮਾਫ ਕਰਨਾ, ਮੈਂ ਨਾਂ ਨਹੀਂ ਰਿਵੀਲ ਕਰ ਸਕਦਾ, 1-2 ਮੈਂ ਐਸੇ ਵੀ ਦੇਖਦਾ ਹਾਂ ਵਿਧਾਇਕ ਜਾਂ ਮੈਨੂੰ ਪਤਾ ਵਾ ਜਿਹੜੇ ਦਿੱਲੀ 'ਚ ਹੀ ਬੈਠੇ ਸੀਗੇ ਕੁਝ ਦਿਨ ਪਹਿਲਾਂ ਤੱਕ। ਜੀ ਜੀ ਜੀ। ਅਗਲੀ ਗੱਲ ਕਰੀਏ, ਨਵਜੋਤ ਸਿੱਧੂ ਨੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ। ਕੱਲ ਮੰਗਿਆ ਗਿਆ ਸੀ, ਆ ਗਿਆ ਅਸਤੀਫਾ। ਹਾਂਜੀ, ਅਸਤੀਫਾ ਆ ਗਿਆ ਵਾ, ਪਰ ਹੁਣ ਉਹ ਕੀ ਕਰਨਗੇ ਇਹ ਵੀ ਤੇ ਇੱਕ ਵੇਖਣ ਵਾਲੀ ਗੱਲ ਹੈ ਨਾ। ਕਰਨਗੇ ਕਿ ਲਾਫਟਰ ਸ਼ੋਅ ਦੇ ਵਿੱਚ ਜਾ ਕੇ ਅਰਚਨਾ ਪੂਰਨ ਸਿੰਘ ਨੂੰ ਬੇਰੁਜ਼ਗਾਰ ਕਰਨਗੇ ਜਾਂ ਰਾਜਨੀਤੀ ਨੂੰ ਅੱਗੇ ਟੋਰਨਗੇ। ਤਾਂ ਇਹ ਤਾਂ ਹੁਣ ਦੇਖੋ ਗੱਲ ਇਹ ਆ ਕਿ ਨਵਜੋਤ ਸਿੰਘ ਸਿੱਧੂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਫਿਰ ਉਸੇ ਚੁਰਾਹੇ ਤੇ ਖਲੋ ਗਏ ਆ ਜਿੱਥੇ 5-7 ਸਾਲ ਪਹਿਲਾਂ ਆ ਕੇ ਖਲੋ ਗਏ ਸਨ। ਤੇ ਉਹਨਾਂ ਨੇ ਇੱਕ ਫੈਸਲਾ ਲਿਆ ਸੀ, ਕਾਂਗਰਸ ਜੁਆਇਨ ਕੀਤੀ, ਔਰ ਫੈਸਲਾ ਜਿਹੜਾ ਉਹ ਅੱਛਾ ਵੀ ਸਾਬਤ ਹੋਇਆ। ਸ਼ੁਰੂਆਤੀ ਦੌਰ ਦੇ ਵਿੱਚ ਸਥਾਨਕ ਸਰਕਾਰਾਂ ਦਾ ਮੰਤਰਾਲਾ ਮਿਲਣਾ ਕੋਈ ਛੋਟੀ ਜਿਹੀ ਗੱਲ ਨਹੀਂ ਹੈ, ਪਰ ਬਾਅਦ ਦੇ ਵਿੱਚ ਚੀਜ਼ਾਂ ਜਿਹੜੀਆਂ ਉਹ ਕੁਝ ਐਸੀਆਂ ਗੁਜ਼ਰੀਆਂ ਕਿ ਹੌਲੀ ਹੌਲੀ ਫਿਰ ਤੁਹਾਨੂੰ ਪਤਾ ਹੀ ਹੈ ਕਿ ਕਿੱਥੋਂ ਦਾ ਪਾਟਕ ਕਿੱਥੇ ਤੱਕ ਪਹੁੰਚ ਗਿਆ। ਤਾਂ ਖੈਰ ਉਹਨਾਂ ਨੂੰ ਹੁਣ ਰਿਪੀਟ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈ। ਜਿੱਧਰ ਗਏ ਬਾਣੀਏ ਤੇ ਉਧਰ ਗਏ ਬਾਜ਼ਾਰ। ਨਵਜੋਤ ਸਿੰਘ ਸਿੱਧੂ ਨੂੰ ਅਸਤੀਫਾ ਦੇਣਾ ਪੈਣਾ ਸੀਗਾ। ਕਿਉਂਕਿ ਇੱਕ ਕਰਕੇ 4 ਸਟੇਟਾਂ ਦਾ, ਜਿੱਥੇ ਹਾਰੀ ਆ ਕਾਂਗਰਸ, ਦੂਜੀਆਂ 4 ਸਟੇਟਾਂ ਦਾ ਇੱਕ ਕਰਕੇ ਅਸਤੀਫਾ ਆ ਗਿਆ ਪ੍ਰਧਾਨਾਂ ਦਾ। ਫਿਰ ਜਦੋਂ ਉਹਨਾਂ ਦਾ ਆ ਗਿਆ ਤੇ ਇਹਨਾਂ ਦਾ ਕਿਉਂ ਨਹੀਂ ਸੀ ਆਉਣਾ? ਪਰ ਇਹਨਾਂ ਦਾ ਕਾਫੀ ਲੇਟ ਆਇਆ। ਮਤਲਬ ਵੇਖ ਲਓ, ਨਵਜੋਤ ਸਿੰਘ ਸਿੱਧੂ ਏਡਾ ਚਲਾਕ, ਏਡਾ ਚਤੁਰ ਦਿਲਜਾਨੀ ਆ ਕਿ ਇਹ ਉਸ ਵੇਲੇ ਅਸਤੀਫਾ ਆਪਣਾ ਜਿਹੜਾ ਜਦ ਤੱਕ ਕਰਦੇ ਆ ਜਦੋਂ ਭਗਵੰਤ ਸਿੰਘ ਮਾਨ ਦਾ ਉਹ ਸੈਰਮਨੀ ਵਾਲਾ ਕੰਮ ਜਿਹੜਾ ਪੀਕ ਤੇ ਆ ਜਾਂਦਾ ਹੈ। ਤਾਂ ਮੀਡੀਆ ਦੇ ਵਿੱਚ ਅਚਨਚੇਤੀ ਨਾਲ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਅਸਤੀਫਾ ਹੈ ਉਹ ਚਰਚਿਤ ਹੋ ਜਾਂਦਾ ਹੈ। ਤਾਂ ਇਹਨੂੰ ਕਹਿੰਦੇ ਆ ਕਿ ਐ ਪੂਰੀ ਟਿਕਾਣੇ ਤੇ ਸੱਟ ਮਾਰਦੀ ਕਿ ਜਦੋਂ ਮੀਡੀਆ ਜਿਹੜਾ ਉਹ ਇੱਕ ਪਾਸੇ ਸੀ ਤਾਂ ਅਚਾਨਕ ਮੀਡੀਆ ਦਾ ਧਿਆਨ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੇ ਚਲੇ ਜਾਂਦਾ ਹੈ। ਤਾਂ ਨਵਜੋਤ ਸਿੰਘ ਸਿੱਧੂ ਨੇ ਦਿਖਾਇਆ ਕਿ ਆਮ ਆਦਮੀ ਪਾਰਟੀ ਵਾਲਿਓ ਆਪਣੀ ਖਿੱਚ ਹਾਲੇ ਵੀ ਬਰਕਰਾਰ ਆ। ਖਿੱਚਣਾ ਚਾਹੋਗੇ ਪਰ ਹੁਣ ਪਤਾ ਨਹੀਂ ਖਿੱਚੋਗੇ ਕਿ ਨਹੀਂ। ਖੈਰ ਵੈਸੇ ਤੇ ਹੁਣ ਇਹ ਆ ਕਿ ਉਹਨਾਂ ਨੂੰ ਮੇਰੇ ਖਿਆਲ ਦੇ ਨਾਲ ਜਨਤਕ ਤੌਰ ਤੇ ਇਹ ਵੀ ਕਹਿ ਦੇਣਾ ਚਾਹੀਦਾ। ਅਸਤੀਫੇ ਦੀ ਰਾਈਟਿੰਗ ਦੇਖ ਕੇ ਵੀ ਲੋਕ ਮਜ਼ਾਕ ਕਰਦੇ, ਕਹਿੰਦੇ ਸੱਚ ਦੱਸਿਓ ਸ਼ੈਰੀ ਭਾਜੀ, ਕਿਤੇ ਜਿਹੜੀ ਤੁਹਾਡੇ ਘਰੋਂ ਹੈ ਭੈਣ ਜੀ ਡਾਕਟਰ ਹੈ ਜਿਹੜੀ, ਕਿਤੇ ਉਹਨਾਂ ਨੇ ਤਾਂ ਨਹੀਂ ਲਿਖਿਆ ਉਹ ਡਾਕਟਰਾਂ ਵਾਲੀ ਲਿਖਾਈ ਆ ਜਾਂ ਉਹਨਾਂ ਦੀ ਆਪਣੀ ਲਿਖਾਈ ਵੀ ਇਸ ਤਰ੍ਹਾਂ ਦੀ ਹੋ ਸਕਦੀ ਹੈ, ਕੋਈ ਵੱਡੀ ਗੱਲ ਨਹੀਂ ਹੈ। ਤੇ ਲੋਕ ਮਜ਼ਾਕ ਕਰਦੇ ਨੇ ਕਿ ਹੁਣ ਕਿੱਧਰ ਨੂੰ ਜਾਏਗਾ ਨਵਜੋਤ ਸਿੰਘ ਸਿੱਧੂ, ਤਾੜੀ ਮਾਰੇਗਾ, ਕਮੈਂਟਰੀ ਕਰੇਗਾ, ਕਿਹੜਾ ਰੁਖ ਅਖਤਿਆਰ ਕਰੇਗਾ। ਤਾਂ ਮੇਰਾ ਖਿਆਲ ਹੈ, ਮੇਰਾ ਮੰਨਣਾ ਹੈ ਕਿ ਰਾਜਨੀਤੀ ਚ ਨਵਜੋਤ ਸਿੰਘ ਸਿੱਧੂ ਹਾਲੇ ਇੰਤਜ਼ਾਰ ਕਰੇਗਾ। ਉਸ ਤੋਂ ਬਾਅਦ ਫਿਰ ਜਦੋਂ ਕੋਈ ਪੈਂਠ ਬਣੀ, ਜਦੋਂ ਕੋਈ ਮੌਕਾ ਬਣਿਆ, ਨਵਜੋਤ ਸਿੰਘ ਸਿੱਧੂ ਫਿਰ ਚੌਕਾ ਮਾਰੇਗਾ। ਪਰ ਹਾਲ ਦੀ ਘੜੀ ਮੈਨੂੰ ਤਾਂ ਇਹੀ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਕੁਝ ਦਿਨ ਵਾਸਤੇ ਸ਼ਾਂਤ ਹੋਏਗਾ, ਟਕਾ ਦੇ ਵਿੱਚ ਜਾਏਗਾ। ਪਰ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਚ ਟਿਕੇ ਰਹਿਣਾ ਕੀ ਹੁਣ ਇੱਕ ਫਾਰਮੈਲਿਟੀ ਰਹਿ ਜਾਏਗਾ ਜਾਂ ਫਿਰ ਉਹਨਾਂ ਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ? ਇਹ ਇੱਕ ਐਸਾ ਸਵਾਲ ਹੈ ਜਿਹਦਾ ਜਵਾਬ ਮੇਰੇ ਖਿਆਲ ਦੇ ਨਾਲ ਸਿੱਧੂ ਪਾਸ ਵੀ ਅੱਜ ਨਹੀਂ ਹੈਗਾ। ਸਿੱਧੂ ਜਿਹੜਾ ਕੱਲ ਤੱਕ ਦਾ ਕਹਿ ਲਓ ਕਿ ਸਟਾਰ ਸੀਗਾ, ਲਾਈਨਾਂ ਲੱਗੀਆਂ ਸੀ ਇੰਟਰਵਿਊਜ਼ ਲੈਣ ਵਾਲਿਆਂ ਦੀਆਂ, ਸਮਾਂ ਨਹੀਂ ਸੀ ਦਿੰਦੇ ਉਹ ਛੇਤੀ ਕੀਤਿਆਂ। ਅੱਜ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਚੰਦ ਮਿੰਟ ਸੋਸ਼ਲ ਮੀਡੀਆ ਤੇ ਟ੍ਰੈਂਡ ਜ਼ਰੂਰ ਕੀਤਾ, ਉਸ ਤੋਂ ਬਾਅਦ ਸਿੱਧੂ ਦਾ ਅਸਤੀਫਾ ਜਿਹੜਾ ਉਹ ਬੀਤੇ ਦੀ ਗੱਲ ਹੋ ਗਿਆ। ਇਹ ਸਮੇਂ ਦੀ ਗੱਲ ਹੁੰਦੀ ਹੈ, ਸਮਾਂ ਬੜਾ ਬਲਵਾਨ ਹੁੰਦਾ। ਸੋ ਸਮਾਂ ਨਵਜੋਤ ਸਿੰਘ ਸਿੱਧੂ ਨੂੰ ਇੱਕ ਨਵਾਂ ਰੰਗ ਵਿਖਾ ਰਿਹਾ, ਇਹ ਵੇਖਣਾ ਹੀ ਪੈਂਦਾ ਜੀ। ਅਕਸਰ ਰਾਜਨੀਤੀ 'ਚ ਇਹ ਵੇਖਣਾ ਪੈਂਦਾ। ਹੁਣ ਕਾਂਗਰਸ ਨੇ ਵੀ ਵਿਖਾ ਦਿੱਤਾ ਕਿ ਸਿੱਧੂ ਨੂੰ ਅਸੀਂ ਜਿੰਨਾ ਇਸਤੇਮਾਲ ਕਰਨਾ ਸੀ ਕਰ ਲਿਆ। ਚੱਲੇ ਕਾਰਤੂਸ ਤੁਹਾਨੂੰ ਪਤਾ ਹੀ ਆ, ਵੱਡੀਆਂ ਜੰਗਾਂ ਦੇ ਵਿੱਚ ਫਿਰ ਕੌਣ ਰੱਖਦਾ ਪਟੇ 'ਚ ਪਾ। ਸਹੀ ਗੱਲ ਹੈ ਜੀ, ਫਾਇਦਾ ਕੋਈ ਨਹੀਂ ਹੈ, ਲੋੜ ਪਈ ਤੇ ਫਿਰ ਚੱਲਣਾ ਨਹੀਂ ਹੈ ਨਾ।
ਗੱਲ ਇਹੀ ਹੋ ਜਾਂਦੀ ਆ। ਉਧਰ ਮਿੰਟੂ ਜੀ ਗੱਲ ਕਰੀਏ ਜਿਹੜੀ ਦੂਜੀ ਪਾਰਟੀ ਦਾ ਵੀ ਬੁਰਾ ਹਾਲ ਹੋਇਆ ਅਕਾਲੀ ਦਲ ਬਾਦਲ ਉਹਨਾਂ ਦੇ ਵਿੱਚੋਂ ਜਿਹੜੇ ਸਰੂਪ ਚੰਦ ਸਿੰਗਲਾ ਆ ਉਹ ਵੀ ਅਸਤੀਫਾ ਜਿਹੜਾ ਉਹ ਦੇ ਗਏ ਹੈਗੇ ਆ। ਉੱਥੇ ਪ੍ਰਧਾਨ ਜੀ ਦਾ ਮੰਗਿਆ ਕਿਸੇ ਨੇ ਅਸਤੀਫਾ ਕਿ ਨਹੀਂ? ਨਹੀਂ, ਉੱਥੇ ਤੇ ਕਿੰਨੇ ਅਸਤੀਫਾ ਮੰਗਣਾ, ਮੈਂ ਤੁਹਾਨੂੰ ਕੱਲ ਹੀ ਦੱਸ ਦਿੱਤਾ ਸੀਗਾ ਕਿ ਉੱਥੇ ਤੇ ਉਹ ਪ੍ਰਧਾਨ ਜੀ ਨੂੰ ਬੜਾ ਧੜੱਲੇਦਾਰ, ਬੜਾ ਦਲੇਰ ਤੇ ਬੜਾ ਲੜਾਕਾ ਆਗੂ ਸਾਬਤ ਕਰਨ ਚ ਲੱਗੇ ਹੋਏ ਨੇ ਤੇ ਉਹਨਾਂ ਨੇ ਕੀ ਅਸਤੀਫਾ ਮੰਗਣਾ ਹੈ। ਪਰ ਮੈਨੂੰ ਇਉਂ ਲੱਗਦਾ ਹੈ ਕਿ ਹੁਣ ਬਾਦਲ ਪਰਿਵਾਰ ਆਪਣੇ ਏਰੀਏ ਦੇ ਵਿੱਚ ਆਪਣੇ ਜਿਹੜੇ ਉਹਨਾਂ ਦੇ ਸਿਪਾ ਸਲਾਰ ਹੈ ਉਹ ਗਵਾ ਰਿਹਾ, ਤੇ ਇਹਦਾ ਮਤਲਬ ਕਿ ਆਪਣੇ ਏਰੀਏ ਦੇ ਵਿੱਚੋਂ ਵੀ ਹੁਣ ਉਹਨਾਂ ਦਾ ਕਿਲਾ ਜਿਹੜਾ, ਜਾਂ ਕਹਿ ਲਓ ਕਿ ਰੇਤ ਦਾ ਕਿਲਾ ਜਿਹੜਾ, ਉਹ ਕਿਰਨਾ ਸਟਾਰਟ ਹੋ ਗਿਆ। ਬਠਿੰਡੇ ਦੇ ਵਿੱਚੋਂ ਸਿੰਗਲਾ ਸਾਹਿਬ ਦਾ ਜਾਣਾ ਇਹ ਅਕਾਲੀ ਦਲ ਵਾਸਤੇ ਕੋਈ ਛੋਟਾ ਝਟਕਾ ਨਹੀਂ ਹੈ, ਕੋਈ ਛੋਟਾ ਝਟਕਾ ਨਹੀਂ ਹੈ। ਵੈਸੇ ਸੰਕੇਤ ਤੇ ਪਹਿਲਾਂ ਮਿਲ ਗਏ ਸਨ, ਜਿਵੇਂ ਉਹਨਾਂ ਨੇ ਚੱਲਦੀ ਕੈਂਪੇਨ ਦੇ ਵਿੱਚ ਹੀ ਸ਼ੱਕ ਪ੍ਰਗਟਾਇਆ ਸੀਗਾ ਔਰ ਅਪੀਲ ਕੀਤੀ ਸੀ ਕਿ ਇਸ ਬਾਬਤ ਬਾਈ ਸਾਰੀਆਂ ਗੱਲਾਂ ਕਲੀਅਰ ਕਰੋ ਕਿ ਤੁਸੀਂ ਰਲੇ ਹੋਏ ਨਹੀਂ। ਤਾਂ ਅੱਜ ਵੀ ਉਹਨਾਂ ਨੇ ਭਰੇ ਮਨ ਦੇ ਨਾਲ ਅਸਤੀਫਾ ਦੇ ਦਿੱਤਾ। ਤਕਰੀਬਨ 15-16 ਸਾਲ ਉਹਨਾਂ ਨੇ ਅਕਾਲੀ ਦਲ ਬਾਦਲ ਦੇ ਵਿੱਚ ਸੇਵਾਵਾਂ ਦਿੱਤੀਆਂ ਨੇ, ਅੰਤ ਦੇ ਵਿੱਚ ਉਹ ਵਿਦਾ ਲੈ ਗਏ ਆ। ਪਰ ਇਹ ਉਹਨਾਂ ਨੇ ਜ਼ਰੂਰ ਕਹਿ ਦਿੱਤਾ ਵਾ ਕਿ ਮੇਰੀ ਰਾਜਨੀਤਿਕ ਸਰਗਰਮੀ ਬਣੀ ਰਹੇਗੀ। ਪਰ ਉਹਦੇ ਵਿੱਚ ਹੁਣ ਚਰਚਾ ਹੈ ਕਿ ਉਹ ਭਾਜਪਾ ਚ ਜਾ ਰਹੇ ਨੇ। ਵੈਸੇ ਉਹਨਾਂ ਦਾ ਤੁਹਾਨੂੰ ਪਤਾ ਹੀ ਆ, ਬਠਿੰਡਾ ਸ਼ਹਿਰੀ ਦੇ ਵਿੱਚ ਹੋਲਡ ਆ। ਭਾਰਤੀ ਜਨਤਾ ਪਾਰਟੀ ਕਿਸੇ ਸਮੇਂ ਇੱਥੇ ਸਟਰੋਂਗ ਹੋਲਡ ਰੱਖਦੀ ਸੀਗੀ, ਪਰ ਹੌਲੀ ਹੌਲੀ ਉਹਨਾਂ ਨੇ ਵੀ ਗਵਾ ਲਿਆ। ਖਾਸ ਤੌਰ ਤੇ ਉਹਦਾ ਕਿਤੇ ਨਾ ਕਿਤੇ ਜੇ ਕਹਿ ਲਈਏ ਕਿ ਅਕਾਲੀ ਦਲ ਨੂੰ ਵੀ ਕ੍ਰੈਡਿਟ ਜਾਂਦਾ ਹੈ। ਅਕਾਲੀ ਦਲ ਨੇ ਉਹ ਹੌਲੀ ਹੌਲੀ ਆਧਾਰ ਆਪਣੇ ਪਾਲੇ ਚ ਜ਼ਰੂਰ ਕਰ ਲਿਆ ਸੀ। ਪਰ ਅੱਜ ਇਹ ਦਿਨ ਜਿਹੜਾ 16 ਮਾਰਚ ਵਾਲਾ ਦਿਨ ਆ, ਇਹ ਅਕਾਲੀ ਦਲ ਬਾਦਲ ਦੀ ਢਿੱਲੋਂ ਫੈਮਿਲੀ ਵਾਸਤੇ, ਯਾਨੀ ਪ੍ਰਕਾਸ਼ ਸਿੰਘ ਅਤੇ ਸੁਖਬੀਰ ਸਿੰਘ ਵਾਸਤੇ ਇੱਕ ਬਹੁਤ ਵੱਡਾ ਝਟਕਾ ਹੈ। ਔਰ ਇਹ ਝਟਕਾ ਜੇ ਗਾਂ ਨੂੰ ਤੁਰਿਆ ਆ, ਲੰਬੀ ਤੱਕ ਪਹੁੰਚ ਗਿਆ ਤੇ ਬੜਾ ਔਖਾ ਹੋਏਗਾ। ਵੈਸੇ ਲੰਬੀ ਦੇ ਵਿੱਚ ਤੇ ਉਦਾਂ ਹੀ ਤੁਹਾਨੂੰ ਪਤਾ ਸੀਪ ਲੱਗ ਚੁੱਕੀ ਹੈ। ਤੇ ਉਧਰ ਵੱਡੀ ਖਬਰ ਇਹ ਆ ਰਹੀ ਹੈ ਕਿ ਦਿੱਲੀ ਦੇ ਵਿੱਚ ਜਿਹੜੇ ਇਹਨਾਂ ਦੇ 27 ਮੈਂਬਰ ਆ ਕਮੇਟੀ ਦੇ, ਉਹ ਵੀ ਭਾਈ ਚੱਲੇ ਕਿ ਚੱਲੇ। ਉਹ ਕਹਿੰਦੇ ਕਿ ਇੱਕ ਦੋ ਨੂੰ ਛੱਡ ਕੇ ਸਾਰੇ ਹੀ ਤਿਆਰੀ ਕਰੀ ਬੈਠੇ ਆ, ਸਾਰੇ ਹੀ ਕੂਚ ਕਰ ਜਾਣਗੇ। ਮੈਂ ਚੜ ਜੂ ਬਠਿੰਡੇ ਵਾਲੀ ਰੇਲੇ। ਸੋ ਉਹ ਵੀ ਕਹਿੰਦੇ ਆ ਕਿ ਰੇਲੇ ਚੜਨ ਵਾਲੇ ਆ। ਹੁਣੇ ਖਬਰ ਆਈ ਕਿ ਹੁਣੇ ਆਈ। ਵੈਸੇ ਇਹਨਾਂ ਨੇ ਹਰਮੀਤ ਸਿੰਘ ਕਾਲਕਾ ਨੂੰ ਐਕਸਪੈਲ ਕਰ ਦਿੱਤਾ ਪਾਰਟੀ ਚੋਂ, ਮੇਰੇ ਖਿਆਲ ਦੇ ਨਾਲ 5-10 ਮਿੰਟ ਪਹਿਲਾਂ ਇੱਕ ਮੈਂ ਚੈਨਲ ਤੇ ਬ੍ਰੇਕਿੰਗ ਦੇਖ ਰਿਹਾ ਸੀਗਾ, ਤਾਂ ਉਹ ਖਬਰ ਵੀ ਤਕਰੀਬਨ ਸਵੇਰ ਤੱਕ ਸਪਸ਼ਟ ਹੋ ਜਾਣੀ ਹੈ। ਖੈਰ ਸਿੰਗਲਾ ਸਾਹਿਬ ਨੇ ਅੱਜ ਫਿਰ ਕਿਹਾ, ਉਹਨਾਂ ਆਖਿਆ ਕਿ ਮੇਰਾ ਅਸਤੀਫਾ ਦੇਣਾ, ਬੜੀ ਯਾਰ ਅਸਤੀਫਾ ਦੇਣਾ ਬਣਦਾ ਹੀ ਸਹੀਗਾ। ਕਿਉਂ? ਕਿਉਂਕਿ ਜਿਹੜੇ ਲੋਕ ਬਠਿੰਡੇ 'ਚ ਆ ਕੇ ਮਨਪ੍ਰੀਤ ਬਾਦਲ ਲਈ ਵੋਟਾਂ ਮੰਗਦੇ ਸਨ, ਉਹ ਲੰਬੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਲਈ ਵੋਟਾਂ ਮੰਗਦੇ ਸਨ ਤੇ ਗਿੱਦੜਵਾਹੇ ਦੇ ਵਿੱਚ ਡਿੰਪੀ ਢਿੱਲੋਂ ਵਾਸਤੇ ਮੰਗਦੇ ਸਨ। ਹੁਣ ਇੱਥੇ ਮਨਪ੍ਰੀਤ ਸਿੰਘ ਬਾਦਲ ਲਈ ਵੋਟਾਂ ਮੰਗ ਰਹੇ ਆ। ਮੈਂ ਉਹਦੇ ਸਬੂਤ ਘੱਲ ਦਿੱਤੇ ਆ ਉਤਲਿਆਂ ਨੂੰ। ਭਾਈ ਹੋਰ ਮੈਂ ਕੀ ਕਰ ਸਕਦਾ, ਅਸਤੀਫਾ ਦੇ ਕੇ अच्छा तो हम चलते हैं। जी इदां दे बहुत सारे अच्छा तो हम चलते हैं। बिल्कुल जिहड़ी तुसीं किहा आ हरमीत सिंह कालका नूं एक्सपैल करन वाली ਉਹ ਜਿਹੜੀ ਆਲਰੇਡੀ ਖਬਰ ਜਿਹੜੀ ਆ 3-4 ਘੰਟੇ ਪਹਿਲਾਂ ਜਿਹੜੀ ਉਹ ਆ ਚੁੱਕੀ ਹੈਗੀ, ਸਸਪੈਂਡ ਉਹਨਾਂ ਨੇ ਕਰ ਦਿੱਤਾ ਆ। ਸੋ ਦਿੱਲੀ ਯੂਨਿਟ ਨੂੰ ਵੀ ਉਹਨਾਂ ਨੇ ਡਿਸੋਲਵ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਨੇ ਉੱਧਰ ਕਰ ਦਿੱਤਾ ਹੈ। ਮਿੰਟੂ ਜੀ ਹੁਣ ਸਿੱਧੂ ਵੀ ਵਿਹਲਾ ਆ, ਅਕਾਲੀ ਦਲ ਦੇ ਵੀ ਹਾਲਾਤ ਜਿਹੜੇ ਉਹ ਮਾੜੇ ਆ। ਆਪਾਂ ਉਦਣ ਵੀ ਗੱਲ ਕਰ ਰਹੇ ਸੀ ਵੀ ਜਿਹੜੀ ਇੱਕ ਰਾਜਸੀ ਪਾਰਟੀ ਆ, ਸੂਬਾ ਪਾਰਟੀ, ਉਹ ਜ਼ਰੂਰ ਜਿਹੜੀ ਕਿਤੇ ਨਾ ਕਿਤੇ ਰਹਿਣੀ ਵੀ ਚਾਹੀਦੀ ਆ। ਹੋਂਦ ਨਾ ਮੁੱਕੇ ਤਾਂ ਚੰਗੀ ਗੱਲ ਆ, ਰਹਿ ਵੀ ਸਕਦੀ ਆ। ਸੋ ਤੁਹਾਨੂੰ ਲੱਗਦਾ ਹੈ ਵੀ ਹੁਣ ਸਿੱਧੂ ਹੁਣ ਤਾਂ ਵਿਹਲਾ ਆ, ਵੀ ਹੁਣ ਇਹ ਆਪਣੀ ਪਾਰਟੀ ਬਣਾ ਲੇ, ਹੁਣ ਕਿਸੇ ਦੇ ਥੱਲੇ ਲਾ ਕੇ ਨਾ ਕਰੇ ਕੰਮ? ਨਹੀਂ ਹੈ, ਸਮਾਂ ਹਾਲੇ ਵੀ ਹੈ। ਬਿਲਕੁਲ ਮੈਂ ਇਸ ਹੱਕ ਦੇ ਵਿੱਚ ਆ ਕਿ ਸਿੱਧੂ ਨੂੰ ਆਪਣੇ ਹਮ ਖਿਆਲੀ ਇਕੱਠੇ ਕਰਨੇ ਚਾਹੀਦੇ ਆ। ਸਿੱਧੂ ਦੇ ਕੋਲ ਇਕਨੋਮੀ ਦਾ ਅੱਛਾ ਮਾਡਲ ਆ, ਸਿੱਧੂ ਦੇ ਕੋਲ ਜਜ਼ਬਾਤੀ ਕਰਨ ਦਾ ਕਲਾ ਵੀ ਹੈ, ਲੋਕਾਂ ਨੂੰ ਕੀਲਣ ਦਾ ਉਹਨੂੰ ਵੱਲ ਵੀ ਆ। ਤਾਂ ਮੇਰੇ ਖਿਆਲ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਇਸੇ ਪਾਸੇ, ਮੈਂ ਤੇ ਅੱਗੇ ਇੱਕ ਨਾ ਪੋਸਟ ਪਾਈ ਸੀ ਦੁਪਹਿਰੇ, ਮਜ਼ਾਕ ਕਰ ਲਈਦਾ ਜਦੋਂ ਕਿਤੇ ਉਦਾਸ ਹੋਈਏ ਕਬੀਲਦਾਰੀ ਦੇ ਮਾਹੌਲ ਦੇ ਵਿੱਚ। ਮੈਂ ਕਿਹਾ ਲਓ ਬਈ ਸਿੱਧੂ ਦੀ ਸੂਚਨਾ ਹੈ ਕਿ ਸਿੱਧੂ ਨੂੰ ਜੇ ਕਿਸੇ ਨੇ ਲੈਣਾ ਤੇ ਲੈ ਲਓ, ਵਿਹਲਾ ਹੈ, ਫ੍ਰੀ ਹੈ। ਤੇ ਪਰ ਮੈਂ ਆਖਿਆ ਵੀ ਇਸ ਤੋਂ ਪਹਿਲਾਂ ਕਿ ਤੁਸੀਂ ਲੇਟ ਹੋ ਜਾਓ ਤੇ ਉਹ ਐਲਾਨ ਕਰ ਦੇਵੇ ਕਿ ਮੈਂ ਤਾਂ ਭਾਈ ਆਪਣੀ ਬਣਾ ਲਈ ਹੈ, ਨਿਤ ਮੰਗਵੀ ਨਹੀਂ ਮਿਲਦੀ ਆਪਣੀ ਬਣਾ ਲੈ ਮਿੱਤਰਾ। ਟਰਾਲੀਆਂ ਦੇ ਪਿੱਛੇ ਲਿਖਿਆ ਹੁੰਦਾ ਸੀ ਡਾਲੇ ਤੇ ਪਹਿਲਾਂ, ਤੇ ਉਹ ਬਈ ਫਿਰ ਨਿਤ ਮੰਗਵੀ ਨਹੀਂ ਮਿਲਦੀ ਆਪਣੀ ਬਣਾ ਲੈ ਮਿੱਤਰਾ। ਮੈਨੂੰ ਲੱਗਦਾ ਕਿ ਇਹੀ ਅਮਲ ਵਧੀਆ ਰਹੇਗਾ ਜੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਪੋਲਿਟਿਕਸ ਕਰਨੀ।
ਤਾਂ ਉਹਦੇ ਵਿੱਚ ਹਮ ਖਿਆਲੀ ਲਵੇ, ਜਿਹੜੇ ਬੰਦੇ ਜਨੂਨੀ ਹੋਣ, ਕੁਰਸੀਆਂ ਦੇ ਭੁੱਖੇ ਨਾ ਹੋਣ। ਕਿਉਂਕਿ ਜੇ ਤੁਸੀਂ ਇਸ ਤਰ੍ਹਾਂ ਦਾ ਮਾਡਲ ਲੈ ਕੇ ਚੱਲੋਗੇ ਤਾਂ ਉਹ ਯਕਦਮ ਹੋ ਸਕਦਾ ਕਿ ਸਕਸੀਡ ਵੀ ਨਾ ਕਰੇ, ਤੁਹਾਨੂੰ ਸਟਰਗਲ ਕਰਨਾ ਪਵੇ, ਸੰਘਰਸ਼ ਕਰਨਾ ਪਵੇ। ਪਰ ਮੈਨੂੰ ਇਹ ਲੱਗਦਾ ਕਿ ਜੇ ਨਵਜੋਤ ਸਿੰਘ ਸਿੱਧੂ ਨਵੇਂ ਸਿਰੇ ਤੋਂ ਸ਼ੁਰੂਆਤ ਕਰਦਾ ਹੈ ਤਾਂ ਉਹਦੇ ਵਿੱਚ ਇੱਕ ਹੀ ਚੀਜ਼ ਰੁਕਾਵਟ ਹੋ ਸਕਦੀ ਹੈ, ਉਹ ਆਮ ਆਦਮੀ ਪਾਰਟੀ ਦਾ ਬਹੁਤ ਬਿਹਤਰੀਨ ਪਰਫਾਰਮ ਕਰ ਜਾਣਾ। ਜੇ ਇਹ ਫੇਲ ਕਰ ਜਾਂਦੇ ਆ, ਸਿੱਧੂ ਆਪਣੇ ਹਮਖਿਆਲੀਆਂ ਦੇ ਨਾਲ ਕੋਈ ਫਰੰਟ ਖੜਾ ਕਰ ਦਿੰਦਾ, ਪਾਰਟੀ ਬਣਾ ਲੈਂਦਾ, ਤੇ ਫਿਰ ਕਹਿ ਲੋ ਕਿ ਬਹੁਤ ਹੱਦ ਤੱਕ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਪੰਜਾਬੀਆਂ ਵਾਸਤੇ ਇੱਕ ਨਵਾਂ ਬਦਲ ਪੈਦਾ ਕਰ ਦੇਣਗੇ। ਮੈਂ ਤੁਹਾਨੂੰ ਕਿਹਾ ਨਾ ਕਿ ਇਹਨਾਂ ਤੋਂ ਝਟਕਾ ਖਾ ਕੇ ਪੰਜਾਬੀਆਂ ਨੇ ਇੱਕ ਵਾਰੀ ਨਾ ਨਿੰਮੋ ਝੂਨੇ ਜਿਹੇ ਹੋ ਜਾਣਾ, ਜੇ ਮੈਂ ਤੁਹਾਨੂੰ ਦੱਸਾਂ, ਖੁਦਾ ਨਾ ਖਾਸਤਾ ਉਮੀਦਾਂ ਟੁੱਟਦੀਆਂ। ਤਾਂ ਫਿਰ ਇਹ ਜਦੋਂ ਬੰਦਾ ਨਿੰਮੋ ਝੂਣਾ ਹੁੰਦਾ, ਕੋਈ ਨਾ ਕੋਈ ਮੋਢਾ ਪਾਲਦਾ ਕਿ ਕਿਸੇ ਮੋਢੇ ਦੇ ਗੱਲ ਆ ਕੇ ਰੋਈ ਲੱਗ ਗਿਆ, ਕਿਸੇ ਮੋਢੇ ਤੇ ਸਿਰ ਧਰ ਕੇ ਰੋ ਲਈਏ, ਤੇ ਉਹ ਮੋਢਾ ਸਿੱਧੂ ਸਾਹਿਬ ਦਾ ਮੋਢਾ ਹੋ ਸਕਦਾ। ਚਲੋ ਦੇਖੋ ਕੀ ਜਿਹੜਾ ਸਿਆਸੀ ਭਵਿੱਖ ਦੇ ਵਿੱਚ ਹੈਗਾ ਆ। ਬਾਕੀ ਇਹ ਵੀ ਜਿੰਨੀਆਂ ਉਮੀਦਾਂ ਨੇ, ਜੇ ਉਹਨਾਂ ਵਿੱਚੋਂ ਅੱਧੇ ਪਚਾਧੇ ਵੀ ਖਰੇ ਉਤਰਦੇ ਆ ਤਾਂ ਫਿਰ ਆਮ ਆਦਮੀ ਪਾਰਟੀ ਦਾ ਵੀ ਸਿੱਕਾ ਜਿਹੜਾ ਚੰਗਾ ਬੁਲੰਦ ਹੋਊਗਾ ਤੇ ਹੋਰ ਸੂਬਿਆਂ 'ਚ ਜਾਣ ਨੂੰ ਵੀ ਇਹਨਾਂ ਨੂੰ ਮੌਕਾ ਮਿਲ ਸਕਦਾ ਆ। ਸੁਖਪਾਲ ਖਹਿਰਾ ਦਾ ਬਿਆਨ ਆ ਵੀ ਕਹਿੰਦੇ ਵੀ ਮੈਂ ਆਪ ਵਿਧਾਇਕਾਂ ਨੂੰ ਬੇਨਤੀ ਕਰਦਾ ਵੀ ਸਰਕਾਰੀ ਅਧਿਕਾਰੀਆਂ ਨੂੰ ਡਰਾਉਣਾ ਧਮਕਾਉਣਾ ਬੰਦ ਕਰਨ। ਹਾਂਜੀ ਦੇਖੋ, ਇਹ ਉਹਨਾਂ ਨੇ ਅਪੀਲ ਕੀਤੀ ਹੈ ਜਾਂ ਕਹਿ ਲਓ ਉਹਨਾਂ ਨੂੰ ਵਰਜਿਆ ਹੈ ਕਿ ਅਜਿਹਾ ਨਾ ਕਰੋ ਬਾਈ, ਤੇ ਅੱਜ ਫਿਰ ਅਜਿਹਾ ਹੀ ਤਾਂ ਉਹਨਾਂ ਨੇ ਕਰ ਦਿੱਤਾ। ਮਤਲਬ ਕਿ ਜੇ ਆਪਾਂ ਦੇਖੀਏ ਭਗਵੰਤ ਸਿੰਘ ਮਾਨ ਹੋਰਾਂ ਨੇ ਵੀ ਤਾਂ ਅਜਿਹਾ ਹੀ ਕਰ ਦਿੱਤਾ, ਅਜਿਹਾ ਹੀ ਕਹਿ ਦਿੱਤਾ ਕਿ ਭਾਈ ਨਾ ਏਦਾਂ ਕਰੋ। ਦੇਖੋ ਗੱਲ ਇਹ ਆ ਕਿ ਮੈਂ ਅੱਗੇ ਵੀ ਇਹ ਗੱਲਾਂ ਕਰਦਾ ਹੁੰਦਾ ਕਿ ਸਭ ਤੋਂ ਪਹਿਲਾਂ ਤੁਹਾਨੂੰ ਇਨਫਰਾਸਟ੍ਰਕਚਰ ਠੀਕ ਕਰਨਾ ਪਏਗਾ, ਸਟਾਫ ਪੂਰਾ ਕਰਨਾ ਪਏਗਾ, ਜੋ ਉੱਤੇ ਮਸ਼ੀਨਰੀ ਦੀ ਘਾਟ ਆ ਪੂਰੀ ਕਰਦੇ, ਔਰ ਉਸ ਤੋਂ ਬਾਅਦ ਤੇ ਮੈਂ ਕਹਿੰਦਾ ਕਿ ਡੇਲੀ ਚੈਕਿੰਗ ਕਰੋ। ਇੱਕ ਸ਼ਬਦ ਰੇਡ ਗਲਤ ਹੁੰਦਾ ਹੈ ਜੀ ਜੀ, ਮੰਨ ਲਓ ਹੁਣ ਕੋਈ ਬੰਦਾ ਆਪਦੀ ਸੀਟ ਤੇ ਯਾਰ ਇਨ ਟਾਈਮ ਆ ਕੇ ਬੈਠਾ ਵਾ, ਰਾਈਟ ਟਾਈਮ ਤੇ ਉਹ ਮੌਜੂਦ ਹੈ, ਡਿਊਟੀ ਕਰ ਰਿਹਾ, ਉਹਦੇ ਤੇ ਕਾਹਦੀ ਰੇਡ ਹੈ? ਉਹਨੂੰ ਚੈਕਿੰਗ ਸ਼ਬਦ ਅਸੀਂ ਕਹਿ ਸਕਦੇ ਹਾਂ ਕਿ ਹਾਂ ਇੱਕ ਨੁਮਾਇੰਦੇ ਨੇ ਆ ਕੇ ਚੈੱਕ ਕੀਤਾ, ਔਰ ਕੋਈ ਵੀ ਪਬਲਿਕ ਸਰਵੈਂਟ ਨੂੰ ਚੈੱਕ ਕਰ ਸਕਦਾ ਹੈ। ਫਰਜ਼ ਕਰੋ ਮੈਂ ਸਰਕਾਰੀ ਜੌਬ 'ਚ ਹੁੰਦਾ ਤਾਂ ਕੋਈ ਵੀ, ਕਿਉਂਕਿ ਮੈਂ ਲੋਕਾਂ ਦੇ ਪੈਸਿਆਂ ਦੇ ਨਾਲ ਆਪਣੇ ਬੱਚੇ ਪਾਲਦੇ ਆ, ਤਾਂ ਕੋਈ ਵੀ ਚੈੱਕ ਕਰ ਸਕਦਾ, ਇਹਦੇ 'ਚ ਕੋਈ ਗੱਲ ਨਹੀਂ ਹੈ। ਮਾਸਟਰਾਂ ਨੂੰ ਚੈਕਿੰਗ ਹੁੰਦੀ ਹੈ ਕਈ ਵਾਰ, ਤਾਂ ਪੰਚਾਇਤ ਚੈੱਕ ਕਰਦੀ ਹੈ ਕਿ ਸਾਡੇ ਮਾਸਟਰ ਲੇਟ ਤਾਂ ਨਹੀਂ ਹੈ। ਪਰੰਤੂ ਇਹ ਕਹਿਣਾ ਰੇਡ ਯਾਰ ਉਹਦੇ ਕੋਲ ਮੈਨੂੰ ਦੱਸੋ ਰਹਿਣੀਆਂ ਕਿ ਤੁਸੀਂ ਉਹ ਰੇਡ ਮਾਰਨ ਗਏ ਇਨਕਮ ਟੈਕਸ ਵਾਲੇ ਬਣ ਕੇ, ਜੇ ਆ ਨਹੀਂ ਆ ਐਵੇਂ ਸਾਡਾ ਮੀਡੀਆ ਭੰਬਲ ਭੂਸੇ ਵਾਲੇ ਸ਼ਬਦ ਲਿਖਦਾ। ਤੇ ਜੇ ਆ ਕਿ ਦੇਖੋ ਤੁਸੀਂ ਪਹਿਲਾਂ ਕਮੀਆਂ ਨੋਟ ਕਰੋ, ਉਹਨਾਂ ਦੀਆਂ ਸ਼ਿਕਾਇਤਾਂ ਸੁਣੋ ਵੀ ਆਹ ਸਾਨੂੰ ਚਾਹੀਦਾ, ਉਸ ਤੋਂ ਬਾਅਦ ਪੂਰਾ ਇਨਫਰਾਸਟ੍ਰਕਚਰ ਦੇ ਕੇ ਔਰ ਜੋ ਵੀ ਕਮੀਆਂ ਪੇਸ਼ੀਆਂ ਦੂਰ ਕਰਕੇ ਉਹਨਾਂ ਨੂੰ ਕਹੋ ਲਓ ਵੀ ਮਿੱਤਰੋ ਹੁਣ ਤੁਹਾਡੀ ਵਾਰੀ ਹੈ, ਤੁਸੀਂ ਰਿਜ਼ਲਟ ਨਾ ਦਿੱਤੇ ਤੇ ਫਿਰ ਸਾਡੀ ਵਾਰੀ ਆ ਜਾਣੀ, ਫਿਰ ਅਸੀਂ ਕਰਾਂਗੇ ਜੋ ਕਰਾਂਗੇ। ਤਾਂ ਸ਼ੁਰੂਆਤ ਦੇ ਵਿੱਚ ਤੇ ਇਸ ਤਰ੍ਹਾਂ ਹੋਣਾ ਚਾਹੀਦਾ। ਬਾਕੀ ਬਈ ਇਹ ਵਧੀਆ ਗੱਲ ਹੈ, ਫਿਰ ਤਾਂ ਵਧੀਆ, ਪਰ ਮੇਰਾ ਇਹ ਮੰਨਣਾ ਹੈ ਕਿ ਸਾਰੀਆਂ ਊਣਤਾਈਆਂ, ਸਾਰੀਆਂ ਕਮੀਆਂ, ਸਾਰਾ ਜੋ ਗੰਦ ਪਿਆ ਹੋਇਆ ਕਿ ਰਾਤੋਂ ਰਾਤ ਸਮੇਟਿਆ ਨਹੀਂ ਜਾਣਾ। ਉਹਦੇ ਵਾਸਤੇ ਇਹ ਹੋਇਆ ਕਿ ਜੋ ਸਰਕਾਰ ਦੇ ਫਰਜ਼ ਨੇ ਸਰਕਾਰ ਅਦਾ ਕਰੇ, ਜੋ ਸਟਾਫ ਦੇ ਫਰਜ਼ ਨੇ, ਜੋ ਕਰਮਚਾਰੀਆਂ ਦੇ ਫਰਜ਼ ਨੇ ਉਹ ਅਦਾ ਕਰਨ, ਔਰ ਇਹਦੇ ਵਿੱਚ ਹੀ ਪਬਲਿਕ ਦੀ ਭਲਾਈ ਆ। ਐਵੇਂ ਫੋਟੋ ਸੈਸ਼ਨ ਨਹੀਂ ਕਰਨੇ ਚਾਹੀਦੇ। ਤੁਹਾਨੂੰ ਪਤਾ ਸਵੱਛ ਭਾਰਤ ਕਰਨ ਵੀ ਨਿਕਲ ਪਏ ਸਨ, ਯਾਦ ਹੋਣਾ ਜਦੋਂ ਨਵੀਂ ਸਰਕਾਰ ਬਣੀ ਸੀ ਤੇ ਸਵੱਛ ਭਾਰਤ ਕਿਵੇਂ ਕਰਦੇ ਸਨ? ਵਧੀਆ ਐ ਲਗਜ਼ਰੀ ਸੁਸਾਇਟੀ ਦੇ ਵਿੱਚ ਜਾ ਕੇ ਚਾਰ ਕੁ ਪੱਤੇ ਖੰਡਾ ਕੇ ਤੇ ਉੱਤੇ ਬੌਕਰ ਵੀ, ਪੱਤਿਆਂ ਨੂੰ ਵੀ ਕਿਤੇ ਸਿਰ ਦਰਦ ਨਾ ਹੋ ਜਾਵੇ, ਉੱਤੇ ਬੌਕਰ ਜੀ ਘਸਾ ਕੇ ਫੋਟੋਆਂ ਖਿਚਾ ਲੈਂਦੇ ਸਨ। ਫੋਟੋ ਸੈਸ਼ਨ ਨਹੀਂ ਹੋਣੇ ਚਾਹੀਦੇ, ਰੂਟੀਨ 'ਚ ਇਹ ਸਾਰਾ ਕੁਝ ਚੱਲਣਾ ਚਾਹੀਦਾ, ਪਰ ਉਹਦੇ ਵਿੱਚ ਤੁਹਾਡਾ ਵੀ ਬਿਹੇਵ ਸਹੀ ਹੋਵੇ, ਕਰਮਚਾਰੀਆਂ ਦਾ ਵੀ ਹੋਵੇ, ਇੱਕ ਤਾਲਮੇਲ ਬਣਨਾ ਚਾਹੀਦਾ, ਕਮੀਆਂ ਪੇਸ਼ੀਆਂ ਰਲ ਮਿਲ ਕੇ ਦੂਰ ਕਰਨੀਆਂ ਚਾਹੀਦੀਆਂ। ਜੀ ਜੀ, ਅਗਲੀ ਗੱਲ ਕਰੀਏ, ਸੋਨੀਆ ਗਾਂਧੀ ਹੁਣਾਂ ਦਾ ਬਿਆਨ ਆਇਆ ਆ, ਫੇਸਬੁੱਕ ਤੇ ਟਵਿੱਟਰ ਫੈਲਾ ਰਿਹਾ ਹੈ ਚੋਣਾਂ ਦੇ ਵਿੱਚ ਨਫ਼ਰਤ, ਚੋਣਾਂ 'ਚ ਦਾਖਲਾ ਜਿਹੜਾ ਹੈ ਉਹਨਾਂ ਦਾ ਦਖਲ ਹੋ ਰਿਹਾ ਆ ਤੇ ਸਰਕਾਰ ਇਸ ਦੇ ਉੱਤੇ ਪਾਬੰਦੀ ਲਾਵੇ। ਨਹੀਂ, ਮੈਂ ਤੇ ਇਹਦੇ ਤੇ ਇੱਕ ਹੀ ਟਿੱਪਣੀ ਕਰੂੰਗਾ, ਔਰ ਉਹੀ ਟਿੱਪਣੀ ਬਸ ਮੇਰੇ ਖਿਆਲ ਦੇ ਨਾਲ ਸੰਖੇਪ ਦੇ ਵਿੱਚ ਬਹੁਤ ਆ ਕਿ ਪਹਿਲੀ ਗੱਲ ਇਹ ਹੈ ਕਿ 5 ਸਟੇਟਾਂ ਦੇ ਪ੍ਰਧਾਨਾਂ ਦਾ ਅਸਤੀਫਾ ਮੰਗ ਲਿਆ, ਤੇ ਜਿਹੜਾ ਉੱਤੇ ਬੈਠਾ ਪ੍ਰਧਾਨ ਹੈ ਕਿ ਉਹ ਜ਼ਿੰਮੇਵਾਰ ਨਹੀਂ ਹੈ? ਸਭ ਤੋਂ ਪਹਿਲਾਂ ਤੇ ਅਸਤੀਫਾ ਬੀਬੀ ਸੋਨੀਆ ਗਾਂਧੀ ਨੂੰ ਦੇਣਾ ਚਾਹੀਦਾ। ਦੂਜੀ ਟਿੱਪਣੀ ਮੇਰੀ ਕਿ ਦੇਖੋ ਤੁਸੀਂ ਆਪ ਕਹਿ ਰਹੇ ਹੋ, ਔਰ ਬਿਲਕੁਲ 101% ਮੈਂ ਇਸ ਗੱਲ ਦੇ ਨਾਲ ਮੁਤਫਿਕ ਹਾਂ ਕਿ ਚਾਹੇ ਇਹ ਫੇਸਬੁੱਕ ਹੋਵੇ, ਚਾਹੇ ਕੁਝ ਹੋਰ ਇਸ ਤਰ੍ਹਾਂ ਦੇ ਮੰਚ ਹੋਣ, ਬਿਲਕੁਲ ਨਰਿੰਦਰ ਮੋਦੀ ਸਰਕਾਰ ਨੇ ਨਿਸਲ ਕਰ ਰੱਖੇ ਨੇ।
ਤੁਸੀਂ ਦੇਖ ਲਓ 4 ਦਿਨ ਬੋਲ ਕੇ ਮੈਂ ਉਹ ਕਰੋਨਾ ਕਾਲ ਦੇ ਵਿੱਚ ਬੋਲਿਆ ਸੀਗਾ, ਮੇਰੇ ਪੇਜ ਨੂੰ ਪਤਾ ਨਹੀਂ ਕਿਹੜੀਆਂ ਕਿਹੜੀਆਂ ਵਕਤਾਂ 'ਚ ਇਹਨਾਂ ਨੇ ਪਾ ਦਿੱਤਾ। ਮੈਂ ਤਾਂ ਤੁਹਾਡੇ ਵਰਗਿਆਂ ਦੀਆਂ ਸੇਵਾਵਾਂ ਲੈਂਦਾ ਫਿਰਦਾ ਸੀ, ਕਿਹਾ ਕੀ ਹੈ, ਕਦੇ ਖੁਸ਼ ਹੋ ਗਿਆ ਜੀ, ਕਦੇ ਖੁਸ਼ ਹੋ ਗਿਆ, ਆਹ ਭੇਜੋ ਆਹ ਭੇਜੋ। ਸੋ ਇਹ ਹੁੰਦਾ ਹੈ ਇਹਨਾਂ ਦੇ ਵਿੱਚ ਸਭ ਕੁਝ ਚੱਲਦਾ। ਇੱਕ ਮੈਂ ਹੋਰ ਸੱਜਣ ਨੂੰ ਫੋਲੋ ਕਰਦਾ, 3 ਦਿਨ ਦਿਸੇ ਨਹੀਂ ਹੈ, ਕਿਉਂਕਿ ਫੋਲੋ ਕਰਨਾ ਪੈਂਦਾ, ਅੱਛੇ ਲੋਕਾਂ ਨੂੰ ਫੋਲੋ ਕਰਨਾ ਪੈਂਦਾ। ਤੇ ਅੱਜ ਉਹਨਾਂ ਨੇ ਪੋਸਟ ਪਾਈ ਸੀਗੀ ਕਿ ਮੈਨੂੰ ਵੀ ਮਤਲਬ ਕਿ ਮੂੰਹ ਘੁੱਟ ਕੇ ਚੁੱਪ ਕਰਾ ਦਿੱਤਾ ਗਿਆ ਚੁਕਰੇ ਵੱਲੋਂ, ਤੇ ਹੁਣ ਮੈਂ ਚੀਕ ਕੇ ਬੋਲਾਂਗਾ, ਜਿੰਨਾ ਵੀ ਮੂੰਹ ਨੱਪੋਗੇ ਮੈਂ ਚੀਕ ਕੇ ਬੋਲਾਂਗਾ। ਤਾਂ ਤੁਸੀਂ ਆਪ ਹੀ ਸਮਝ ਸਕਦੇ ਹੋ ਕੀ ਕੁਝ ਚੱਲ ਰਿਹਾ। ਬਹੁਤ ਲੰਮੀ ਚੌੜੀ ਤਫਸੀਲ ਮੈਂ ਦੇ ਸਕਦਾ, ਮਿਸਾਲਾਂ ਦੇ ਸਕਦਾ, ਮੈਂ ਕੋਈ ਗਲਤ ਤੱਥ ਬਿਆਨੀ ਨਹੀਂ ਕਰਦਾ। ਸੋ ਇਹ ਆ ਕਿ ਇਹ ਠੀਕ ਆ, ਕਿਉਂਕਿ ਉਹ ਮੁਨਾਫਾਖੋਰੀ ਕਰਨ ਵਾਲੀਆਂ ਕੰਪਨੀਆਂ ਨੇ ਹਜ਼ੂਰ, ਔਰ ਇੰਡੀਆ ਉਹਨਾਂ ਵਾਸਤੇ ਇੱਕ ਬਾਜ਼ਾਰ ਹੈ, ਤੇ ਬਾਜ਼ਾਰ ਦਾ ਮਾਲਕ ਕੌਣ ਆ? ਹਕੂਮਤ। ਹਕੂਮਤ ਦੇ ਨਾਲ ਰਲ ਕੇ ਹੀ ਚੱਲਣਾ। ਤੇ ਜਿੰਨਾ ਤੋਂ ਤੁਸੀਂ ਇਹ ਮੰਗ ਕਰ ਰਹੇ ਹੋ, ਮੈਂ ਕਹਿੰਦਾ ਕਿ ਤੁਸੀਂ ਤਾਂ ਖੁਦ ਬੇਵਕੂਫ ਆ ਜਾਂ ਸਾਨੂੰ ਬੇਵਕੂਫ ਸਮਝ ਰਹੇ ਹੋ ਕਿ ਜੇ ਉਹ ਸਰਕਾਰ ਦਾ ਫਾਇਦਾ ਕਰ ਰਹੇ ਨੇ ਤੇ ਸਰਕਾਰ ਉਹਨਾਂ ਨੂੰ ਬੰਦ ਕਿਉਂ ਕਰੇਗੀ ਬਈ? ਇਹ ਤੇ ਦੱਸੋ। ਤੇ ਬੰਦ ਕਰਕੇ ਜਿਹੜੀ ਕੋਈ ਮਾੜੀ ਮੋਟੀ ਕੋਈ ਆਵਾਜ਼ ਨਿਕਲਦੀ ਹੈ, ਲਿਬਰਲ ਲੋਕ ਇੱਥੇ ਮਾੜਾ ਮੋਟਾ ਕਾਊਂਟਰ ਕਰਦੇ ਨੇ, ਜਾਂ ਕੋਈ ਜਨ ਸਧਾਰਨ ਆਪਣੀ ਕੋਈ ਗੱਲ ਰੱਖ ਲੈਂਦਾ, ਉਹ ਕਿੱਧਰ ਜਾਊਗਾ ਬਈ? ਇਹਦਾ ਹੱਲ ਇਹ ਨਹੀਂ ਹੈ। ਹੱਲ ਜਿਹੜੀ ਗੱਲ ਕਹਿਣ ਵਾਲੀ ਹੈ ਕਿ ਜੋ ਇਸ ਤਰ੍ਹਾਂ ਦੀਆਂ ਮਲਟੀਨੈਸ਼ਨਲ ਕੰਪਨੀਆਂ, ਕਾਰਪੋਰੇਟ ਘਰਾਣੇ ਆ ਜੋ ਇੰਡੀਆ ਦੇ ਵਿੱਚ ਆ ਕੇ ਗੰਦ ਪਾ ਰਹੇ ਨੇ, ਤੁਸੀਂ ਉਹਨਾਂ ਬਾਰੇ ਖੁੱਲ ਕੇ ਮਾਂ ਪੁੱਤ ਕਿਉਂ ਨਹੀਂ ਜੇ ਬੋਲਦੇ? ਕੀ ਹੋਇਆ ਇੰਡੀਆ ਦੇ ਵਿੱਚ? ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਿੱਤਾ ਕਿ ਸਰਕਾਰ ਮਜਬੂਰ ਨਹੀਂ ਕਰ ਸਕਦੀ ਟੀਕਾ ਲਾਉਣ ਵਾਲਿਆਂ ਨੂੰ। ਟੀਕਾ ਲਵਾਉਣਾ ਇਹ ਕੋਈ ਮਤਲਬ ਕਿ ਜ਼ਰੂਰੀ ਨਹੀਂ ਹੈ, ਟੀਕਾ ਲਵਾਉਣਾ ਮਰਜ਼ੀ ਹੈ। ਤੁਸੀਂ ਮੈਨੂੰ ਇੱਕ ਥਾਂ ਤੇ ਵੀ ਦੱਸ ਦਿਓ, ਹਰੇਕ ਥਾਂ ਤੇ ਮਜਬੂਰ ਕੀਤਾ ਗਿਆ ਮੁਲਾਜ਼ਮਾਂ ਨੂੰ, ਮਜਬੂਰ ਕੀਤਾ ਗਿਆ ਨਿੱਜੀ ਕੰਪਨੀਆਂ 'ਚ ਕੰਮ ਕਰਦੇ ਬੱਚਿਆਂ ਨੂੰ। ਤੁਸੀਂ ਇੱਕ ਵੀ ਬਿਆਨ ਮੈਨੂੰ ਦੱਸ ਦਿਓ ਬੀਬੀ ਸੋਨੀਆ ਗਾਂਧੀ, ਪ੍ਰਿਯੰਕਾ ਗਾਂਧੀ ਜਾਂ ਰਾਹੁਲ ਗਾਂਧੀ ਦਾ। ਜੀ ਜੀ ਬਿਲਕੁਲ। ਇਹ ਸਾਰੇ ਪਾਸੇ ਜਿਹੜੇ ਆ, ਜਦੋਂ ਜਿੱਥੇ ਜਿਹਨੂੰ ਫਾਇਦਾ ਉਦੋਂ ਚੁੱਪ ਕਰ ਜਾਂਦੇ ਆ, ਇਹੀ ਚੀਜ਼ ਆ। ਬੁਲੰਦ ਸ਼ਹਿਰ ਹਿੰਸਾ ਦੋਸ਼ੀਆਂ ਤੇ ਰਾਜ ਧਰੋਹ ਦਾ ਮੁਕੱਦਮਾ ਚੱਲੇਗਾ ਜੀ। ਹਾਂਜੀ ਦੇਖੋ, ਇਹ ਜਿਹੜੀ ਹਿੰਸਾ ਹੋਈ ਸੀ ਇਹਦੇ ਵਿੱਚ ਸੁਬੇਦ ਸਿੰਘ ਮਾਰੇ ਗਏ ਸਨ। ਸੁਬੋਧ ਸਿੰਘ, ਵੈਸੇ ਇਹਨਾਂ ਦਾ ਨਾਮ ਸੁਬੇਦ ਸਿੰਘ ਵੀ ਲਿਖ ਦਿੰਦੇ ਨੇ, ਸੁਬੋਧ ਸਿੰਘ ਇਹਨਾਂ ਦਾ ਪੂਰਾ ਨਾਮ ਸੀਗਾ। ਤਾਂ ਇਹ ਵੈਸੇ ਉਹ ਇੰਸਪੈਕਟਰ ਸਨ ਜਿਹੜਾ, ਤੁਹਾਨੂੰ ਪਤਾ, ਇੱਕ ਦਾਦਰੀ ਦੇ ਵਿੱਚ ਵਾਪਰਿਆ ਸੀ ਮਾਮਲਾ ਅਖਲਾਕ ਵਾਲਾ। ਅਖਲਾਕ ਨੂੰ ਮਾਰ ਦਿੱਤਾ ਗਿਆ ਸੀਗਾ ਜਨੂਨੀ ਭੀੜ ਵੱਲੋਂ, ਤਵੀ ਲੋਕਾਂ ਵੱਲੋਂ। ਤਾਂ ਉਸ ਟਾਈਮ ਕੀ ਹੋਇਆ ਸੀਗਾ ਕਿ ਇਸ ਮਾਮਲੇ ਦੀ ਪੜਤਾਲ ਕਰ ਰਹੇ ਸਨ ਸੁਬੋਧ ਸਿੰਘ। ਮੁੜ ਕੇ ਇਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ, ਉਦੋਂ ਵੀ ਕਾਫੀ ਹੈਰਾਨੀ ਹੋਈ। ਤਾਂ ਬਾਅਦ ਦੇ ਵਿੱਚ ਇਹਨਾਂ ਨੂੰ ਕੁੱਟ ਕੇ ਮਾਰ ਦਿੱਤਾ ਗਿਆ। ਹਿੰਸਾ ਹੋਈ ਸੀ, ਵਾਇਲੈਂਸ ਹੋਈ ਸੀ ਬੁਲੰਦ ਸ਼ਹਿਰ ਦੇ ਵਿੱਚ। ਉਹਦੇ ਚ ਕੀ ਹੋਇਆ ਸੀਗਾ ਕਿ 36 ਜਾਣਿਆਂ ਤੇ ਮੁਕੱਦਮਾ ਜਿਹੜਾ ਉਹ ਦਰਜ ਹੋਇਆ, ਤੇ ਉਹਦੇ ਚ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਯਾਨੀ ਪੁਲਿਸ ਵਾਲਿਆਂ ਨੇ ਦੇਸ਼ ਧਰੋਹ ਦਾ ਮੁਕੱਦਮਾ ਪਾਇਆ ਸੀਗਾ। ਬਟ ਹੋਇਆ ਕਿ ਉਹਦੇ ਵਿੱਚ ਇੱਕ ਤੇ ਸਰਕਾਰ ਦੀ ਇਜਾਜ਼ਤ ਲੈਣ ਦੀ ਜ਼ਰੂਰਤ ਹੁੰਦੀ ਹੈ, ਦੂਸਰੀ ਕਿ ਅਪਰ ਸੈਸ਼ਨ ਕੋਰਟ ਦੀ ਇਜਾਜ਼ਤ ਜ਼ਰੂਰੀ ਹੁੰਦੀ ਹੈ। ਤਾਂ ਉਹ ਸਰਕਾਰ ਨੇ ਤੇ ਮਨਜ਼ੂਰੀ ਦੇ ਦਿੱਤੀ ਸੀ। ਦੇਖੋ, ਇਸ ਮਾਮਲੇ ਚ ਬਜਰੰਗ ਦਲ ਦਾ ਖੁਦ ਇੱਕ ਨੇਤਾ ਵੀ ਨਾਮਜ਼ਦ ਹੈ, ਪਰ ਬਾਵਜੂਦ ਇਸ ਤੇ ਸਰਕਾਰ ਨੇ ਮਨਜ਼ੂਰੀ ਦਿੱਤੀ। ਇਹ ਅੱਛੀ ਗੱਲ ਹੈ। ਆਮ ਤੌਰ ਤੇ ਅਸੀਂ ਇਹਨਾਂ ਚੀਜ਼ਾਂ ਨੂੰ ਜਦੋਂ ਦੇਖਦੇ ਹਾਂ ਤਾਂ ਅਸੀਂ ਕਿਤੇ ਨਾ ਕਿਤੇ ਇਹ ਬਿਲਕੁਲ ਇੱਕ ਪਾਸੜ ਹੋ ਕੇ ਸੋਚਣਾ ਸ਼ੁਰੂ ਕਰ ਦਿੰਦੇ ਹਾਂ। ਤੇ ਇੱਥੇ ਇਹਨਾਂ ਨੇ, ਸਰਕਾਰ ਨੇ ਇਜਾਜ਼ਤ ਦੇ ਦਿੱਤੀ ਸੀ ਕਿ ਠੋਕੋ ਇਹਨਾਂ ਨੂੰ, ਪਰੰਤੂ ਹੋਇਆ ਕਿ ਕਾਫੀ ਸਮਾਂ ਬੀਤ ਗਿਆ, ਜੋ ਅਦਾਲਤੀ ਕਾਰਵਾਈ ਉਹ ਨਹੀਂ ਸੀ ਹੋ ਰਹੀ। ਤਾਂ ਅੱਜ ਮੇਰੇ ਖਿਆਲ ਦੇ ਨਾਲ ਉਹ ਫੈਸਲਾ ਆ ਗਿਆ। ਹਿੰਦੁਸਤਾਨ ਟਾਈਮਸ ਦੀ ਨਿਊਜ਼ ਸੀਗੀ, ਉਹਦੇ ਵਿੱਚ ਦੱਸਿਆ ਗਿਆ ਕਿ ਅਪਰ ਸੈਸ਼ਨ ਕੋਰਟ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ। ਤੇ ਇਹਦਾ ਮਤਲਬ ਇਹ ਆ ਕਿ 36 ਤੇ ਹੁਣੇ ਮੁਕੱਦਮਾ ਚੱਲੇਗਾ। ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਕੁਝ ਨਾਬਾਲਗ ਵੀ ਸੀਗੇ, ਇਹਦੇ ਵਿੱਚ ਕੁਝ ਐਸੇ ਵੀ ਸੀਗੇ। ਤਕਰੀਬਨ ਜੇ ਆਪਾਂ ਦੇਖੀਏ 27 ਨਾਮਜ਼ਦ ਸੀਗੇ ਤੇ 60 ਜਿਹੜੇ ਸੀਗੇ ਉਹ ਅਣਪਛਾਤੇ ਸੀ। ਤਾਂ ਟੋਟਲ ਹੁਣ 36 ਤੇ ਮੁਕੱਦਮਾ ਚੱਲੇਗਾ। 44 ਦੋਸ਼ੀ ਜਿਹੜੇ ਸੀਗੇ ਉਹਨਾਂ ਨੂੰ ਜੇਲ੍ਹ ਘੱਲਿਆ ਗਿਆ ਸੀ। ਜੇਲ੍ਹ ਦੇ ਵਿੱਚੋਂ ਜਿਹੜੇ ਜ਼ਮਾਨਤ ਤੇ ਰਿਹਾ ਹੋਏ ਉਹਨਾਂ ਚੋਂ 3 ਦੀ ਮੌਤ ਹੋ ਚੁੱਕੀ ਆ। 2 ਦੋਸ਼ੀਆਂ ਤੇ ਮੈਂ ਜਿਵੇਂ ਕਿਹਾ ਕਿ ਪੌਕਸੋ ਮਤਲਬ ਕਿ ਕੋਰਟ ਹੁੰਦਾ ਜਿਵੇਂ ਜੁਵੇਨਾਈਲ ਕਹਿ ਦਿੰਦੇ ਆ, ਹੁਣ ਉਹ ਬਦਲ ਦਿੱਤਾ ਗਿਆ, ਕਾਨੂੰਨ ਚ ਸੋਧ ਕਰ ਦਿੱਤੀ ਗਈ ਹੈ। ਤਾਂ ਉਹਦੇ ਵਿੱਚ ਚੱਲੇਗਾ ਮੁਕੱਦਮਾ। ਇਹ ਸਾਰੀ ਤਫਸੀਲ ਹੈ ਇਸ ਮਾਮਲੇ ਜੀ। ਸ਼ੁਕਰੀਆ ਮਿੰਟੂ ਜੀ, ਬਹੁਤ ਧੰਨਵਾਦ। ਤੇ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।
ਸੋ ਤੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਦਨ ਕੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।